ਜਿਹੜੀ ਕੌਮ ਨੂੰ ਮਾਰਨਾ ਹੋਵੇ ਉਹਦੀਆਂ ਕਿਤਾਬਾਂ ਤੋਂ, ਉਹਦੇ ਸੱਭਿਆਚਾਰ ਤੋਂ, ਉਹਦੇ ਸਾਰੇ ਕਾਸੇ ਤੋਂ ਤੋੜ ਦੇ ਤੇ ਫਿਰ ਉਹਦੀ ਥਾਂ ਤੇ ਨਵੀਆਂ ਚੀਜ਼ਾਂ ਲੈ ਆਓ। ਇਹ ਸਾਰਾ ਕੁਝ ਇਸ ਮੌਕੇ ਸਾਡੇ ਨਾਲ ਕੀਤਾ ਜਾ ਰਿਹਾ। ਸਾਡੇ ਸਾਹਮਣੇ ਇਸ ਮੌਕੇ ਮਾਹੌਲ ਦੇ ਵਿੱਚ ਇਹ ਸਵਾਲ ਉੱਭਰਦਾ ਕਿ ਅਸੀਂ ਸਿੱਖੀ ਬਚਾਉਣੀ ਆ ਕਿ ਮਰਵਾਉਣੀ ਆ, ਅਸੀਂ ਖਾਲਿਸਤਾਨ ਸਿਰਜਣਾ ਕਿ ਖਾਲਿਸਤਾਨ ਦਾ ਭੋਗ ਪਾਉਣਾ। ਕੁਝ ਟਰੈਪ ਇਹੋ ਜਿਹੇ ਵਿਛਾਏ ਜਾਂਦੇ ਆ ਜਿਹਦੇ ਨਾਲ ਖਾਲਿਸਤਾਨ ਦੇ ਹੱਕ ਵਿੱਚ ਆ ਸਕਦੇ ਲੋਕ ਖਾਲਿਸਤਾਨ ਦੇ ਖਿਲਾਫ ਹੋ ਜਾਣ। ਜੇਕਰ ਆਪਾਂ ਸੋਸ਼ਲ ਮੀਡੀਆ ਦੇ ਉੱਤੇ ਇਸ ਨੁਕਤੇ ਵੱਲ ਧਿਆਨ ਨਾ ਦਿੱਤਾ ਕਿ ਸਾਡੇ ਬੱਚੀਆਂ ਕਰ ਕੀ ਰਹੇ ਨੇ, ਤਾਂ ਇਹ ਹੋ ਸਕਦਾ ਕਿ ਸਾਡੇ ਹੀ ਘਰਾਂ ਦੇ ਵਿੱਚ ਕੋਈ ਭਤੀਜਾ ਭਤੀਜੀ ਕਿਸੇ ਇਹੋ ਜਿਹੇ ਟਰੈਪ ਦਾ ਸ਼ਿਕਾਰ ਹੋ ਕੇ ਸਿੱਖੀ ਜਾਂ ਖਾਲਿਸਤਾਨ ਦੇ ਉਲਟ ਭੁਗਤਣ ਵਾਲੇ ਕਿਸੇ ਗਰੁੱਪ ਦਾ ਹਿੱਸਾ ਬਣ ਬੈਠੇ। ਕਿ ਪੱਗਾਂ ਵਾਲੇ ਬੈਠੇ ਹੁੰਦੇ ਨੇ ਤੇ ਕਹਿ ਰਹੇ ਹੁੰਦੇ ਨੇ ਕਿ ਹੁਣ ਪੰਜਾਬ ਦੇ ਵਿੱਚ ਬਸ ਖੂਨ ਖਰਾਬਾ ਹੋਇਆ ਨਾ। ਜੇ ਤੁਸੀਂ ਉਹਨਾਂ YouTube ਚੈਨਲਾਂ ਦੇ ਉੱਤੇ ਨਜ਼ਰ ਮਾਰੋ, ਜੇ ਤੁਸੀਂ ਉਹਨਾਂ ਦੀ ਗੱਲਬਾਤ ਨੂੰ ਸੁਣੋ, ਤਾਂ ਤੁਸੀਂ ਐਵੇਂ ਮਹਿਸੂਸ ਕਰਨ ਲੱਗ ਜਾਓਗੇ ਕਿ ਅਗਲੇ 15-20 ਦਿਨ ਚ ਪਤਾ ਨਹੀਂ ਪੰਜਾਬ 'ਚ ਕਿਵੇਂ ਖੂਨ ਖਰਾਬਾ, ਕਿਵੇਂ ਨਦੀਆਂ ਖੂਨ ਦੀਆਂ ਵਗ ਜਾਣੀਆਂ ਨੇ। ਅਮਰਤਪਾਲ ਸਿੰਘ ਦਾ ਚਿਹਰਾ ਵਰਤ ਕੇ ਸਿੱਖ ਕੌਮ ਨੂੰ, ਪੰਜਾਬ ਨੂੰ, ਖਾਲਿਸਤਾਨ ਨੂੰ ਨਿਸ਼ਾਨਾ ਬਣਾਉਣ ਦੀ ਪ੍ਰਕਿਰਿਆ, ਨੈਰੇਟਿਵ ਸਿਰਜਣ ਦੀ ਪ੍ਰਕਿਰਿਆ ਇਸ ਵੇਲੇ ਪੂਰੇ ਜੋਬਨ ਤੇ ਹੈ। ਕੇਂਦਰ ਦੇ ਵਿੱਚ ਭਾਜਪਾ ਦੀ ਸਰਕਾਰ ਹੈ, ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਪਰ ਸਿੱਖ ਮਸਲਿਆਂ ਦੇ ਬਾਰੇ ਕਿ ਸ਼੍ਰੋਮਣੀ ਕਮੇਟੀ ਨੂੰ ਕਿਸੇ ਕਿਸਮ ਦੀ ਰੈਕੋਗਨਾਈਜੇਸ਼ਨ ਨਹੀਂ ਦੇਣੀ, ਦੋਨਾਂ ਦੀ ਅਪਰੋਚ ਇੱਕ ਕਿਵੇਂ ਹੋਗੀ? ਇਹਦੇ ਪਿੱਛੇ ਭਾਰਤੀ ਏਜੰਸੀਆਂ ਦਾ ਨੈਟਵਰਕ ਹੈ ਕਿ ਸਿੱਖਾਂ ਨੂੰ ਇਹ ਅਕਲ ਦੇਣੀ ਆ ਕਿ ਇਸ ਮੁਲਕ ਵਿੱਚ ਨਾ ਤੁਹਾਡੀ ਕੋਈ ਸੁਣਵਾਈ ਆ, ਨਾ ਤੁਹਾਡੀ ਕੋਈ ਇੱਜ਼ਤ ਅਖਵਾਲ ਆ, ਤੁਸੀਂ ਕਰੋ ਕੀ ਕਰਦੇ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਨ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਾਵੜ ਜਿਹੜੀ ਯਾਤਰਾ, ਉਹਦੇ ਸੰਬੰਧ ਚ ਦੁਕਾਨਾਂ ਦੇ ਮਾਲਕਾਂ ਨੂੰ ਜਿਹੜਾ ਪਛਾਣ ਸੰਬੰਧੀ ਵੀ ਆਪਦਾ ਦੁਕਾਨ ਦੇ ਬਾਹਰ ਲਿਖੋ ਕਿ ਤੁਸੀਂ ਕਿਹੜੇ ਜਾਤ ਧਰਮ ਦੇ ਹੋ, ਜਿਹੜੇ ਇਹ ਨਿਰਦੇਸ਼ ਸੀ ਉਹ ਸੁਪਰੀਮ ਕੋਰਟ ਨੇ ਉੱਤੇ ਰੋਕ ਲਾ ਦਿੱਤੀ ਹੈ। ਪਰ ਰੋਕ ਲਾਉਣ ਦੇ ਬਾਵਜੂਦ ਇਹ ਤਾਂ ਸਾਰੀ ਦੁਨੀਆ 'ਚ ਸੁਨੇਹਾ ਚਲੇ ਹੀ ਗਿਆ ਕਿ ਭਾਰਤ ਵਿੱਚ ਇਸ ਮੌਕੇ ਜਿਹੜਾ ਨਿਜ਼ਾਮ ਚੱਲ ਰਿਹਾ ਉਹ ਹਿੰਦੂ ਤਵੀਆਂ ਦੇ ਪੱਖ ਵਿੱਚ ਕਿਸ ਤਰੀਕੇ ਨਾਲ ਉਲਾਰ ਹੋਇਆ ਤੇ ਹਿੰਦੂ ਜਜ਼ਬਾਤਾਂ ਦਾ, ਹਿੰਦੂ ਭਾਵਨਾਵਾਂ ਦਾ ਨਾਂ ਲੈ ਕੇ ਇਸ ਮੁਲਕ ਦੇ ਵਿੱਚ ਹਿੰਦੂ ਤਵੀਆਂ ਨੂੰ ਪੂਰੀ ਖੁੱਲ੍ਹ ਦੇਣ ਦੀ, ਆਪਦੀ ਗੱਲ ਥੋਪਣ ਦੀ ਜਿਹੜੀ ਇਜਾਜ਼ਤ ਆ ਜਾਂ ਮਾਹੌਲ ਆ ਉਹ ਸਿਰਜਿਆ ਜਾ ਰਿਹਾ। ਇਹਦੇ ਨਤੀਜੇ ਖਤਰਨਾਕ ਹੀ ਹੋਣੇ ਆ, ਇਹ ਸਭ ਨੂੰ ਪਤਾ। ਤੇ ਨਾਲ ਦੀ ਨਾਲ ਜਿਵੇਂ ਆਪਾਂ ਕੱਲ ਵੀ ਖਬਰ ਕੀਤੀ ਸੀ ਕਿ ਕੇਂਦਰ ਸਰਕਾਰ ਨੇ RSS ਉੱਤੇ ਜਿਹੜੀ ਪਾਬੰਦੀ ਲੱਗੀ ਸੀ ਕਿ ਸਰਕਾਰੀ ਜਿਹੜਾ ਮੁਲਾਜ਼ਮ ਸੀਗਾ ਉਹ RSS ਵਿੱਚ ਨਹੀਂ ਸ਼ਮੂਲੀਅਤ ਕਰ ਸਕਦਾ ਸੀ, ਉਹ ਪਾਬੰਦੀ ਹਟਾ ਲਈ ਆ। ਉਹਦੀ ਕਰਕੇ ਭਾਰਤ ਦੇ ਵਿੱਚ ਇੱਕ ਲੰਬੀ ਚੌੜੀ ਚਰਚਾ ਜਿਹੜੀ ਆ ਉਹ ਛਿੜੀ ਹੋਈ ਆ। ਤੇ ਬਹੁਤਾ ਇਹ ਵੀ ਆਖਿਆ ਜਾ ਰਿਹਾ ਵੀ ਪਿਛਲੇ ਸਮੇਂ ਵਿੱਚ RSS ਅਤੇ ਭਾਜਪਾ, ਖਾਸ ਤੌਰ ਤੇ ਮੋਦੀ ਉਹਨਾਂ ਦੇ ਵਿਚਾਲੇ ਟਕਰਾਅ ਵਾਲੇ ਹਾਲਾਤ ਸੀਗੇ ਤੇ RSS ਨੂੰ ਖੁਸ਼ ਕਰਨ ਦੇ ਲਈ ਇਹ ਜਿਹੜਾ ਪਾਬੰਦੀ ਆ ਹਟਾਈ ਗਈ ਹੈ। ਇਸੇ ਤਰ੍ਹਾਂ ਦਾ ਇੱਕ ਮਸਲਾ ਇਹ ਹੈਗਾ ਕਿ ਬੀਬੀ ਜਗੀਰ ਕੌਰ ਤੇ ਜਿਹੜਾ ਬਡਾਲਾ ਸਾਹਿਬ, ਗੁਰਪ੍ਰਤਾਪ ਸਿੰਘ ਬਡਾਲਾ, ਇਹਨਾਂ ਅਕਾਲੀ ਲੀਡਰਾਂ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਕਿਹਾ ਵੀ ਡੇਰਾ ਮੁਖੀ ਨਾਲ ਜਿਹੜਾ ਵੋਟਾਂ ਦਾ ਸੌਦਾ ਕੀਤਾ ਵਾ, ਹਰਿਆਣੇ 'ਚ ਵੋਟਾਂ ਲੱਗੀਆਂ ਆਮ ਆਦਮੀ ਪਾਰਟੀ ਵਾਲਿਆਂ ਨੇ, ਤੇ ਇਸ ਕਰਕੇ ਕਾਰਵਾਈ ਜਿਹੜੀ ਆ ਅਦਾਲਤੀ ਉਹ ਨਹੀਂ ਕੀਤੀ ਜਾ ਰਹੀ, ਜਿਹਦੇ ਬਾਰੇ ਆਪਾਂ ਚਰਚਾ ਕੀਤੀ ਹੈ ਕਿ ਅਦਾਲਤਾਂ ਨੇ ਰੋਕ ਲਾ ਦਿੱਤੀ ਆ ਬੇਅਦਬੀ ਬਰਗਾੜੀ ਕਾਂਡ ਦੇ ਬਾਰੇ। ਉੱਪਰਲੀ ਅਦਾਲਤ 'ਚੋਂ ਰੋਕ ਤੜਵਾਈ ਨਹੀਂ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਦੜ ਬੱਟੀ ਬੈਠੀ ਆ। ਇਹ ਮਸਲਾ ਖੱਟੜਾ ਸਾਹਿਬ ਉੱਥੇ ਜਥੇਦਾਰ ਅਕਾਲ ਤਖ਼ਤ ਕੋਲ ਲੈ ਕੇ ਗਏ ਸੀ। ਚਾਹੀਦਾ ਤਾਂ ਇਹ ਸੀ ਕਿ ਜਿਵੇਂ ਬਾਦਲ ਨੂੰ ਸੱਦਿਆ ਸੁਖਬੀਰ ਸਾਹਿਬ ਨੂੰ, ਉਵੇਂ ਹੀ ਭਗਵੰਤ ਸਿੰਘ ਮਾਨ ਨੂੰ ਵੀ ਸੱਦ ਲੈਂਦੇ ਕਿ ਭਾਈ ਤੂੰ ਵੀ ਉਸੇ ਰਾਹ ਤੁਰ ਪਿਆ। ਪਰ ਸੱਚਾਈ ਤਾਂ ਇਹ ਹੈਗੀ ਆ ਕਿ ਸਰਕਾਰ ਜੀ ਦੀ ਮਰਜ਼ੀ ਹੋਵੇ, ਕੋਈ ਵੀ ਪੰਜਾਬ ਨੂੰ ਜਾਂ ਪੰਥ ਨੂੰ ਇਨਸਾਫ ਦੇ ਕੇ ਰਾਜੀ ਨਹੀਂ। ਤੇ ਬੀਬੀ ਜਗੀਰ ਕੌਰ ਹੋਣੀ, ਗੁਰਪ੍ਰਤਾਪ ਸਿੰਘ ਬਡਾਲੇ ਹੋਣੀ ਜਾਂ ਚੰਦੂ ਮਾਜਰੇ ਹੋਣੀ, ਇਹ ਸਾਰੇ ਉਸ ਮੌਕੇ ਜਦੋਂ ਇਹਨਾਂ ਕੋਲੇ ਰਾਜ ਭਾਗ ਸੀਗਾ
ਇਹ ਵੀ ਉਹੀ ਕੁਝ ਕਰਦੇ ਸੀ ਜਿਹੜਾ ਅੱਜ ਭਗਵੰਤ ਮਾਨ ਕਰਦਾ ਜਾਂ ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਕਰਦਾ ਸੀਗਾ ਕਿ ਆਪਾਂ ਸਿੱਖਾਂ ਨੂੰ ਇਨਸਾਫ ਨਹੀਂ ਦੇਣਾ। ਤੇ ਦੂਜੇ ਪਾਸੇ ਖਬਰ ਇਹ ਵੀ ਆ ਵੀ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕੋਰ ਕਮੇਟੀ ਭੰਗ ਕਰਦੀ ਆ, ਕਿਉਂਕਿ ਜਿਹੜੇ ਬਾਗੀ ਅਕਾਲੀ ਚੰਦੂ ਮਾਜਰਾ, ਜਗੀਰ ਕੌਰ ਤੇ ਹੋਰ ਨੇ ਇਹ ਵੀ ਕੋਰ ਕਮੇਟੀ 'ਚ ਸੀ। ਇੱਕ ਪਾਸੇ ਤਾਂ ਉਹ ਰੌਲਾ ਪਾਉਂਦੇ ਸੀ ਵੀ ਸਾਨੂੰ ਮੀਟਿੰਗਾਂ 'ਚ ਨਹੀਂ ਸੱਦਿਆ ਜਾਂਦਾ, ਸੱਦਦੇ ਉਹਨਾਂ ਨੂੰ ਇਸ ਕਰਕੇ ਨਹੀਂ ਸੀ ਵੀ ਉਹ ਬਾਗੀ ਸੁਰਾਹ ਬਣਾਈ ਬੈਠੇ ਸੀ। ਤੇ ਜਿਹੜਾ ਜਦੋਂ ਉਹਨਾਂ ਨੂੰ ਕੋਈ ਰਾਹ ਨਾ ਲੱਭਿਆ, ਜਿਹੜੇ ਕਾਬਜ ਤੇ ਬਾਦਲ ਹੋਣੀ, ਸੁਖਬੀਰ ਹੋਣੀ, ਉਹਨਾਂ ਨੇ ਫਿਰ ਕੋਰ ਕਮੇਟੀ ਹੀ ਭੰਗ ਕਰਤੀ ਬਈ ਇਹ ਸਾਰਾ ਰਾਗ ਹੀ ਮੁਕਾਓ। ਸੋ ਇਹ ਮਸਲਾ ਜਿਹੜਾ ਹੈ ਕੱਲਾ ਉਹ ਬਾਦਲ ਦਲ ਦੇ ਅੰਦਰੂਨੀ ਤੌਰ ਦੇ ਉੱਤੇ ਚੱਲ ਰਿਹਾ ਕਲੇਸ਼ ਦਾ ਨਹੀਂ, ਇਹ ਸਮੁੱਚੇ ਖਾਲਸਾ ਪੰਥ ਦੇ ਸਿੱਖ ਕੌਮ ਦੇ ਜਜ਼ਬਾਤਾਂ ਨਾਲ ਜੁੜਿਆ ਹੋਇਆ। ਕਿਉਂਕਿ ਪਿਛਲੇ 15-20 ਸਾਲਾਂ 'ਚ ਜੋ ਕੁਝ ਪੰਜਾਬ ਦੇ ਵਿੱਚ ਪੰਥਕ ਤੌਰ ਤੇ ਵਾਪਰਿਆ ਉਹ ਸਾਰੇ ਦਾ ਸਾਰਾ ਸਾਡੇ ਸਿੱਖ ਕੌਮ ਦੇ ਵਰਤਮਾਨ ਨਾਲ ਵੀ ਜੁੜਿਆ ਹੋਇਆ ਤੇ ਭਵਿੱਖ ਨਾਲ ਵੀ ਜੁੜਿਆ ਹੋਇਆ। ਖੈਰ ਉਸ ਪਾਸੇ ਚਰਚਾ ਆਪਾਂ ਰੋਜ਼ ਕਰਦੇ ਰਹਿੰਦੇ ਆ। ਇੱਕ ਹੋਰ ਜਿਹੜਾ ਨੁਕਤਾ ਜ਼ਰੂਰੀ ਚਰਚਾ ਕਰਨ ਵਾਲਾ ਉਹ ਹੈਗਾ ਕਿਸਾਨ ਜਥੇਬੰਦੀਆਂ ਵੱਲੋਂ ਜੋ ਸੰਘਰਸ਼ ਵਾ ਉਹ ਨਵੇਂ ਸਿਰਿਓਂ ਫੇਰ ਵਿਟਣ ਦੇ ਯਤਨ ਜਿਹੜੇ ਆ ਉਹ ਜਾਰੀ ਹੈ। ਸਭ ਨੂੰ ਆਪਾਂ ਨੂੰ ਪਤਾ ਕਿ ਪਿੱਛੇ ਜੇ ਕਿਸਾਨ ਜਥੇਬੰਦੀਆਂ ਦਿੱਲੀ ਨੂੰ ਚਾਲੇ ਪਾਉਣ ਲਈ ਜਦੋਂ ਹਰਿਆਣੇ ਦੇ ਤੇ ਪੰਜਾਬ ਦੇ ਬਾਰਡਰ ਤੇ ਪਹੁੰਚੀਆਂ ਤਾਂ ਹਰਿਆਣਾ ਸਰਕਾਰ ਨੇ ਰੋਕਾਂ ਲਾ ਦਿੱਤੀਆਂ। ਇਹ ਮਾਮਲਾ ਹਾਈ ਕੋਰਟ 'ਚ ਗਿਆ, ਫਿਰ ਸੁਪਰੀਮ ਕੋਰਟ ਤੱਕ ਵੀ ਇਹ ਮਾਮਲਾ ਗਿਆ। ਭਾਵੇਂ ਅਦਾਲਤਾਂ ਕਹਿੰਦੀਆਂ ਨੇ ਕਿ ਕਿਸੇ ਵੀ ਸੂਬੇ ਦੀ ਸਰਕਾਰ ਰਸਤੇ ਨਹੀਂ ਰੋਕ ਸਕਦੀ ਤੇ ਕਿਸਾਨਾਂ ਨੂੰ ਹੱਕ ਆ ਕਿ ਉਹ ਦਿੱਲੀ ਜਾਣ, ਪਰ ਕੋਈ ਸਰਕਾਰ ਇਹਨਾਂ ਮਸਲਿਆਂ ਦੇ ਉੱਤੇ ਜਿਹੜੀ ਅਦਾਲਤਾਂ ਦੀ ਰਾਏ ਆ ਉਹਨੂੰ ਮੰਨ ਨਹੀਂ ਰਹੀ। ਸਾਡੇ ਸਾਹਮਣੇ ਆ ਕਿ ਅਜੇ ਵੀ ਕਿਸਾਨ ਜਥੇਬੰਦੀਆਂ ਦਿੱਲੀ ਜਾ ਕੇ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਯਤਨਸ਼ੀਲ ਨੇ, ਸੰਘਰਸ਼ ਕਰਨ ਨੂੰ ਪੂਰੀ ਤਿਆਰੀ ਵਿੱਚ ਨੇ, ਪਰ ਹਰਿਆਣੇ ਦੀ ਸਰਕਾਰ ਹਰਿਆਣੇ ਵਿੱਚ ਦੀ ਲੰਘ ਕੇ ਪੰਜਾਬ ਦੇ ਲੋਕਾਂ ਨੂੰ ਦਿੱਲੀ ਜਾਣ ਤੋਂ ਰੋਕੀ ਬੈਠੀ ਹੈ। ਇਹ ਬਿਲਕੁਲ ਉਵੇਂ ਦਾ ਮਾਹੌਲ ਆ ਜਿਵੇਂ 1982 ਚ ਧਰਮ ਯੁੱਧ ਮੋਰਚੇ ਦੌਰਾਨ ਏਸ਼ੀਆਈ ਖੇਡਾਂ ਆ ਗਈਆਂ ਤਾਂ ਉਸ ਮੌਕੇ ਹਰਿਆਣੇ ਦੇ ਚੌਧਰੀ ਭਜਨ ਲਾਲ ਮੁੱਖ ਮੰਤਰੀ ਨੇ ਹਿੱਕ ਥਾਪੜੀ ਸੀ, ਇੰਦਰਾ ਗਾਂਧੀ ਨੂੰ ਕਿਹਾ ਸੀ ਕਿ ਮੇਰੀ ਇਹ ਤੇਰੇ ਨਾਲ ਵਾਅਦਾ ਕਿ ਪੰਜਾਬ ਤੋਂ ਇੱਕ ਵੀ ਬੰਦਾ ਦਿੱਲੀ ਨਹੀਂ ਪਹੁੰਚਣ ਦਿੰਦਾ। ਤੇ ਉਸ ਮੌਕੇ ਜੋ ਜ਼ੁਲਮ ਹੋਇਆ, ਜੋ ਉਸ ਮੌਕੇ ਮਾੜਾ ਚੰਗਾ ਵਾਪਰਿਆ, ਉਹ ਆਪਾਂ ਨੂੰ ਸਭ ਨੂੰ ਪਤਾ ਕਿ ਉਸ ਏਸ਼ੀਆਈ ਖੇਡਾਂ ਮੌਕੇ ਸਿੱਖਾਂ ਦੇ ਜਜ਼ਬਾਤਾਂ ਨੂੰ ਜਿਸ ਤਰੀਕੇ ਨਾਲ ਨੀਵਾਂ ਦਿਖਾਇਆ ਗਿਆ, ਉਹਨੇ ਸਿੱਖ ਸੰਘਰਸ਼ ਨੂੰ ਇੱਕ ਨਵੀਂ ਦਿਸ਼ਾ ਤੇ ਨਵੀਂ ਦਿਸ਼ਾ ਦਿੱਤੀ ਸੀ। ਕਿਸਾਨ ਸੰਘਰਸ਼ ਜਦੋਂ ਪਿਛਲੇ 2-4 ਸਾਲ ਪਹਿਲਾਂ ਜਦੋਂ ਸਾਰਾ ਚੱਲਿਆ, ਜਦੋਂ ਦਿੱਲੀ ਦੇ ਲਾਲ ਕਿਲ੍ਹੇ ਵਾਲਾ ਪ੍ਰਕਰਣ ਵਾਪਰਿਆ, ਦੀਪ ਸਿੱਧੂ ਵਾਲੀ ਸਾਰੀ ਕਹਾਣੀ ਵਾਪਰੀ, ਉਸ ਕਿਸਾਨ ਸੰਘਰਸ਼ ਨੂੰ ਬਿਲਕੁਲ ਬੇਸ਼ੱਕ ਕਾਮਰੇਡੀ ਖਿਆਲ ਵਾਲੀਆਂ ਜਥੇਬੰਦੀਆਂ ਨੇ ਉਭਾਰਿਆ ਹੋਵੇ, ਪਰ ਉਹਦਾ ਫਾਇਦਾ ਪੰਥਕ ਤੌਰ ਤੇ ਖਾਲਿਸਤਾਨੀ ਸਫਾ ਨੂੰ ਹੋਇਆ, ਸਿੱਖ ਕੌਮ ਦਾ ਉਭਾਰ ਹੋਇਆ। ਹਰਿਆਣੇ ਦੇ ਵਿੱਚ, ਯੂਪੀ ਦੇ ਵਿੱਚ, ਰਾਜਸਥਾਨ ਦੇ ਵਿੱਚ ਸਿੱਖੀ ਦਾ ਬੀਜ ਜਿਹੜਾ ਹੈ ਉਹ ਪ੍ਰਫੁੱਲਤ ਹੋਇਆ। ਬੜੀ ਵੱਡੀ ਗਿਣਤੀ ਵਿੱਚ ਸਿੱਖ ਜਿਹੜੇ ਆ ਉਥੋਂ ਦੇ ਲੋਕ ਉਹ ਸਾਜ ਰਹੇ ਨੇ। ਨਾਲ ਦੀ ਨਾਲ ਇਹ ਕਿ ਜਿਹੜਾ ਹਰਿਆਣੇ ਅਤੇ ਪੰਜਾਬ ਦੇ ਵਿਚਾਲੇ ਇੱਕ ਦੁਫੇੜ ਜੀ ਬਣੀ ਰਹਿੰਦੀ ਸੀ, ਉਹ ਆਪਸ ਵਿੱਚ ਹੀ ਨਾਤਾ ਜਿਹੜਾ ਮਜ਼ਬੂਤ ਹੋਇਆ ਤੇ ਕਿਸਾਨ ਜਥੇਬੰਦੀਆਂ ਨੂੰ ਆਪਸ ਵਿੱਚ ਹੀ ਸਾਂਝ ਵਧੀ ਤੇ ਕੁੱਲ ਮਿਲਾ ਕੇ ਇਸ ਸਾਰੇ ਮਸਲੇ ਦੇ ਵਿੱਚੋਂ ਪੰਜਾਬ ਦੇ ਵਿੱਚ ਇੱਕ ਨਵੀਂ ਹਵਾ ਜਿਹੜੀ ਆ ਉਹ ਰੌਂਕੀ, ਜਿਹਦੇ ਕਰਕੇ ਭਾਈ ਅਮਰਤਪਾਲ ਸਿੰਘ ਦੀ ਜਿੱਤ ਹੋਈ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ, ਜਿਹਦੇ ਕਰਕੇ ਫਰੀਦਕੋਟ ਤੋਂ ਭਾਈ ਸਰਬਜੀਤ ਸਿੰਘ ਖਾਲਸਾ ਜਿੱਤੇ। ਇਹ ਸਾਰਾ ਕੁਝ ਕਿਸਾਨ ਸੰਘਰਸ਼ ਵਿੱਚੋਂ ਨਿਕਲਿਆ। ਅਗਲਾ ਜਿਹੜਾ ਦੌਰ ਕਿਸਾਨ ਸੰਘਰਸ਼ ਦਾ ਚੱਲ ਰਿਹਾ, ਇਹਦੇ ਉੱਤੇ ਆਪਾਂ ਆਸਾਂ ਰੱਖੀਏ ਕਿ ਦਿੱਲੀ ਦਰਬਾਰ ਵਾਲੇ ਸੌਖੇ ਤਾਂ ਇਹਨਾਂ ਗੱਲਾਂ ਨੂੰ ਮੰਨਣ ਨਹੀਂ ਲੱਗੇ। ਸੋ ਇਹ ਸਾਰੇ ਆਪਣੇ ਤੌਰ ਦੇ ਉੱਤੇ ਬੇਸ਼ੱਕ ਦਾਅਵੇ ਕਰਦੇ ਰਹਿਣ ਕਿਸਾਨ ਆਗੂ ਕਿ ਅਸੀਂ ਤਾਂ ਜੀ ਇਕੱਲੇ ਆਰਥਿਕ ਮੰਗਾਂ ਲਈ ਗੱਲ ਕਰਨ ਵਾਲੇ ਆ, ਪਰ ਦਿੱਲੀ ਵਾਲਿਆਂ ਨੂੰ ਇਹਨਾਂ ਦਾ ਪੱਗ ਦਾੜਾ ਚੁੱਭਦਾ। ਪਿਛਲੀ ਵਾਰ ਵੀ ਇਹਨਾਂ ਨੂੰ ਖਾਲਿਸਤਾਨੀ ਕਹਿ ਕੇ ਜਾਂ ਹੋਰ ਇਲਜ਼ਾਮ ਲਾ ਕੇ ਜਿਹੋ ਜਿਹਾ ਮਾਹੌਲ ਸਿਰਜਿਆ ਗਿਆ ਸੀ, ਉਹਦੇ ਕਰਕੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇਸ ਕਿਸਾਨ ਸੰਘਰਸ਼ ਦੇ ਪ੍ਰਤੀ ਲੋਕਾਂ ਦੀ ਦਿਲਚਸਪੀ ਵਧੀ ਸੀ। ਇਸ ਵਾਰ ਫੇਰ ਜਾਪ ਰਿਹਾ ਕਿ ਕੋਈ ਨਾ ਕੋਈ ਉਦਮੂਲ ਜ਼ਰੂਰ ਖੜਾ ਹੋ। ਜਿਹੜੇ ਸਾਡੇ ਭੈਣ ਭਰਾ ਸਿਆਸਤ ਵਿੱਚ, ਖਾਸ ਤੌਰ ਤੇ ਪੰਥਕ ਜਾਂ ਖਾਲਿਸਤਾਨੀ ਸਿਆਸਤ ਵਿੱਚ ਦਿਲਚਸਪੀ ਰੱਖਦੇ ਆ,
ਉਹਨਾਂ ਲਈ ਇਹ ਸਾਰਾ ਕੁਝ ਬਹੁਤ ਅਰਥ ਰੱਖਦਾ ਵਰਤਾਰਾ ਹੈ, ਕਿਉਂਕਿ ਅਸੀਂ ਬੀਤੇ ਤੋਂ ਵਰਤਮਾਨ ਦਾ ਤੇ ਵਰਤਮਾਨ ਤੋਂ ਆਉਣ ਵਾਲੇ ਕੱਲ ਦਾ ਅੰਦਾਜ਼ਾ ਲਾਉਂਦੇ ਹੁੰਦੇ। ਜੇਕਰ ਕਿਸਾਨ ਸੰਘਰਸ਼ ਦੇ ਵਿੱਚੋਂ ਬਣੇ ਹੋਏ ਮਾਹੌਲ ਨੇ ਸਾਡੇ ਪਿਛਲੇ ਦੌਰ ਵਿੱਚ ਕੁਝ ਸ਼ਖਸੀਅਤਾਂ ਨੂੰ ਉਭਾਰਨ ਵਿੱਚ ਤੇ ਕੁਝ ਨਵੇਂ ਮੁੱਦੇ ਮਸਲੇ ਤੇ ਨਵੇਂ ਨੈਰੇਟਿਵ ਨੂੰ ਉਭਾਰਨ ਵਿੱਚ ਮਦਦ ਕੀਤੀ ਆ, ਤਾਂ ਜਿਹੜਾ ਨਵਾਂ ਕਿਸਾਨ ਸੰਘਰਸ਼ ਹੁਣ ਉੱਭਰਨ ਜਾ ਰਿਹਾ, ਇਹਦੇ ਤੋਂ ਵੀ ਆਪਾਂ ਨੂੰ ਆਸਾਂ ਰੱਖਣੀਆਂ ਚਾਹੀਦੀਆਂ ਨੇ। ਹਰਿਆਣੇ ਵਿੱਚ ਪਿਛਲੇ ਸੰਘਰਸ਼ ਮੌਕੇ ਇੱਕ ਵਾਟਰ ਕੈਨਨ ਵਾਲਾ ਨਵਦੀਪ ਨਾਂ ਦਾ ਨੌਜਵਾਨ ਉੱਭਰਿਆ ਸੀ, ਜਿਹਨੂੰ ਪਿਛਲੇ ਦਿਨਾਂ ਦੇ ਵਿੱਚ ਪੁਲਿਸ ਨੇ ਫੜ ਕੇ ਬਹੁਤ ਜ਼ਿਆਦਾ ਤਸ਼ੱਦਦ ਕੀਤਾ। ਭਾਵੇਂ ਉਸ ਨੌਜਵਾਨ ਦੇ ਖਿਲਾਫ ਕੋਈ ਬਹੁਤ ਵੱਡਾ ਜਿਹੜਾ ਅਪਰਾਧ ਦਰਜ ਨਹੀਂ ਸੀ, ਪਰ ਜਿੰਨਾ ਜਲੀਲ ਉਹਨੂੰ ਕੀਤਾ ਗਿਆ ਉਹਦੇ ਚਰਚੇ ਪੂਰੇ ਜੋਬਨ ਤੇ ਹੈ। ਇਹ ਸਾਫ਼ ਦਿਖਦਾ ਹੈ ਕਿ ਜੇਕਰ ਉਸ ਨੌਜਵਾਨ ਨੂੰ ਸੰਭਾਲਿਆ ਜਾਵੇ, ਮੈਂ ਉਹਦੀਆਂ ਇੰਟਰਵਿਊਜ਼ ਦੇਖ ਰਿਹਾ ਸੀ, ਉਹਦੇ ਅੰਦਰਲਾ ਪੰਥਕ ਜਜ਼ਬਾ, ਕੌਮ ਲਈ, ਮਨੁੱਖਤਾ ਲਈ ਕੁਝ ਕਾਰਗੁਜ਼ਰਨ ਦਾ ਜਿਹੜਾ ਉਹਦਾ ਮਾਦਾ ਬੜਾ ਠਾਠਾਂ ਮਾਰ ਰਿਹਾ। ਸੋ ਜੇਕਰ ਉਸ ਨੌਜਵਾਨ ਨੂੰ ਸੰਭਾਲਿਆ ਜਾਵੇ, ਹਰਿਆਣੇ ਦੇ ਖਿੱਤੇ ਵਿੱਚ ਉਹ ਇੱਕ ਸਿੱਖ ਆਗੂ ਦੇ ਰੂਪ ਦੇ ਵਿੱਚ ਕੌਮ ਨੂੰ ਅਗਵਾਈ ਦੇਣ ਵਾਲੀ ਸ਼ਖਸੀਅਤ ਬਣ ਸਕਦਾ ਹੈ। ਸਾਡੇ ਦੇਸ਼ ਵਿਦੇਸ਼ ਵਿੱਚ ਦੂਰ ਦਰਾਡੇ ਬੈਠੇ ਹੋਏ ਭੈਣ ਭਰਾਵਾਂ ਨੂੰ ਚਾਹੀਦਾ ਹੈ ਕਿ ਉਸ ਨੌਜਵਾਨ ਦੀ ਬਾਹ ਫੜੀ ਜਾਵੇ, ਉਹਨੂੰ ਉਹਦਾ ਸਾਥ ਸਹਿਯੋਗ ਦਿੱਤਾ ਜਾਵੇ, ਤਾਂ ਕਿ ਇਸ ਨੌਜਵਾਨ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਹਰਿਆਣੇ ਦੇ ਵਿੱਚ ਸਿੱਖ ਸਫਾ ਦੇ ਵਿੱਚ ਕੁਝ ਕਾਰਗੁਜ਼ਰਨ ਦੇ ਲਈ ਮਾਹੌਲ ਬਣੇ। ਇੱਥੇ ਆਪਾਂ ਜੇ ਅੱਜ ਦੇ ਮਾਹੌਲ ਵਿੱਚ ਗੱਲ ਕਰੀਏ ਤਾਂ ਨੈਰੇਟਿਵ ਦੀ ਲੜਾਈ ਬਹੁਤ ਅਰਥ ਰੱਖਦੀ ਹੈ। ਜਜ਼ਬਾਤ ਦੀ ਲੜਾਈ, ਮਾਹੌਲ ਸਿਰਜਣਾ, ਇਹ ਬਹੁਤ ਵੱਡੀ ਗੱਲ ਹੈ। ਇਸ ਮੌਕੇ ਅਸੀਂ ਦੇਖ ਰਹੇ ਹਾਂ ਕਿ YouTube ਜਾਂ ਸੋਸ਼ਲ ਮੀਡੀਆ ਜਾਂ ਹੋਰ ਜਿਹੜੇ ਚੈਨਲ ਜਿਹੜੇ ਸਾਡੇ ਮਨੁੱਖ ਦੇ ਦਿਮਾਗ ਨੂੰ ਪ੍ਰਭਾਵਿਤ ਕਰਦੇ ਆ, ਉਹਨਾਂ ਰਾਹੀਂ ਸਿੱਖਾਂ ਨੂੰ, ਕਿਉਂਕਿ ਇੱਕ ਤਾਂ ਸਾਡੀ ਗਿਣਤੀ ਵੈਸੇ ਘੱਟ ਆ ਤੇ ਸਾਡੀ ਜਿਹੜੀ ਨੌਜਵਾਨੀ ਹੁੰਦੀ ਆ, ਕਿਸੇ ਵੀ ਕੌਮ ਦੀ ਜਿਹੜੀ ਨੌਜਵਾਨ ਸ਼ਕਤੀ ਹੁੰਦੀ ਆ, ਉਹਦੇ ਹੱਥ ਵਿੱਚ ਬੜਾ ਕੁਝ ਹੁੰਦਾ। ਸਾਡੀ ਕੌਮ ਦੀ ਨੌਜਵਾਨ ਸ਼ਕਤੀ ਵੀ ਜਿਹੜੇ ਇਹ ਸੋਸ਼ਲ ਮੀਡੀਆ ਪਲੇਟਫਾਰਮ ਨੇ, ਇਹਨਾਂ ਦੀ ਮਾਰ ਤੋਂ ਬਚ ਨਹੀਂ ਸਕਦੀ। ਪਰ ਜਦੋਂ ਇਹ ਸੋਸ਼ਲ ਮੀਡੀਆ ਦਾ ਦੌਰ ਆਇਆ, ਬੀਤੇ ਦੌਰ ਵਿੱਚ 2012 ਤੋਂ ਦੇਖਦੇ ਆ, ਉਦੋਂ ਕੌਮ ਨੂੰ, ਪੰਥ ਨੂੰ ਇਹਨਾਂ ਦਾ ਬੜਾ ਲਾਹਾ ਮਿਲਿਆ ਸੀ। ਪਰ ਅੱਜ ਦੇ ਦੌਰ ਵਿੱਚ ਇਉਂ ਜਾਪਦਾ ਜਿਵੇਂ ਇੰਡੀਅਨ ਸਟੇਟ ਨੇ ਸੋਸ਼ਲ ਮੀਡੀਆ ਦੇ ਉੱਤੇ ਪੰਥ ਦੀ ਜਾਂ ਸਿੱਖੀ ਦੀ ਜਾਂ ਖਾਲਿਸਤਾਨ ਦੀ ਗੱਲ ਨੂੰ ਕਾਬੂ ਕਰਨ ਦੇ ਵਿੱਚ ਬੜੇ ਵੱਡੇ ਪੱਧਰ ਤੇ ਕਾਮਯਾਬੀ ਹਾਸਲ ਕਰ ਲਈ ਹੋ। ਇਹ ਗੱਲ ਅਸੀਂ ਇਸ ਕਰਕੇ ਕਹਿ ਰਹੇ ਹਾਂ ਕਿ ਹੁਣ ਉਹੋ ਜਿਹਾ ਮਾਹੌਲ ਨਹੀਂ ਰਿਹਾ ਜਿਹੋ ਜਿਹਾ ਕਿਸੇ ਵੇਲੇ ਸੋਸ਼ਲ ਮੀਡੀਆ ਉੱਤੇ ਪੰਥ ਜਾਂ ਖਾਲਿਸਤਾਨ ਦੇ ਹੱਕ ਵਿੱਚ ਹੁੰਦਾ ਸੀ। ਦੇਖੋ, ਗੱਲ ਇਹ ਹੈ ਕਿ ਕਿਸੇ ਕੌਮ ਦੀ ਜਵਾਨੀ ਨੂੰ ਟਾਰਗੇਟ ਕਰਨਾ ਦੁਸ਼ਮਣ ਦਾ ਬਹੁਤ ਵੱਡਾ ਹੱਥ ਕੰਡਾ ਹੁੰਦਾ। ਹਮੇਸ਼ਾ ਉਸ ਕੌਮ ਦੇ ਸਿਆਣੇ ਤੇ ਸੂਝਵਾਨ ਜਿਹੜੇ ਉਮਰਦਰਾਜ ਲੋਕ ਹੁੰਦੇ ਆ, ਉਹਨਾਂ ਦਾ ਤਾਂ ਇਹ ਹੁੰਦਾ ਹੈ ਕਿ ਅਸੀਂ ਆਪਦੀ ਜਵਾਨੀ ਨੂੰ ਕੌਮ ਦੇ ਧਰਮ ਦੇ ਅਸੂਲਾਂ ਤੇ ਪਹਿਰਾ ਦੇਣ ਵਾਲੀ, ਪਰਪੱਕਤਾ ਵਾਲੀ ਬਣਾਈਏ। ਦੁਸ਼ਮਣ ਦਾ ਕੰਮ ਉਲਟ ਹੁੰਦਾ। ਇਹ ਇਸ ਮੌਕੇ ਸਾਡੀ ਬਹੁਤ ਭਾਰੀ ਜ਼ਿੰਮੇਵਾਰੀ ਆ ਕਿ ਸਾਡੀ ਸਿੱਖ ਜਵਾਨੀ, ਸਾਡੇ ਬੱਚੇ ਬੱਚੀਆਂ ਕੁਰਾਹੇ ਨਾ ਪੈ ਜਾਣ, ਆਪਣੀਆਂ ਜੜ੍ਹਾਂ ਤੋਂ ਨਾ ਟੁੱਟ ਜਾਣ ਤੇ ਉਹ ਕਿਤੇ ਇਹੋ ਜਿਹਾ ਕੁਝ ਨਾ ਕਰ ਲੈਣ ਜਿਹੜਾ ਸਾਡੀ ਬੀਤੇ ਦੌਰ ਦੀ ਸਾਰੀ ਕਮਾਈ ਦੇ ਸਾਹਮਣੇ ਸਵਾਲੀਆ ਨਿਸ਼ਾਨ ਲਾ ਦੇਵੇ। ਸੋ ਮੈਂ ਇਸ ਗੱਲ ਦੇ ਉੱਤੇ ਧਿਆਨ ਦਿਵਾਉਣਾ ਚਾਹੁੰਦਾ ਹੈ ਕਿ ਬਹੁਤ ਸਾਰੇ YouTube ਚੈਨਲ ਬੜੇ ਸੋਹਣੇ ਤਰੀਕੇ ਨਾਲ ਸਾਡੇ ਭਾਈਚਾਰੇ ਦੇ ਲੋਕਾਂ ਨੂੰ ਅਟਰੈਕਟ ਕਰਦੇ ਆ, ਖਿੱਚਦੇ, ਤੇ ਉਹਨਾਂ ਦੇ ਵਿੱਚ ਬਹੁਤਿਆਂ ਨੂੰ, ਨੌਜਵਾਨਾਂ ਨੂੰ ਇਉਂ ਲੱਗਦਾ ਕਿ ਇਹਦਾ ਕੋਈ ਸਾਨੂੰ ਖਤਰਾ ਨਹੀਂ ਹੋਏਗਾ। ਪਰ ਇਹ ਜਿਹੜੇ YouTube ਚੈਨਲ ਨੇ, ਇਹ ਸਾਡੀ ਸੋਚ ਨੂੰ ਪ੍ਰਭਾਵਿਤ ਕਰਦੇ ਆ। ਸਿੱਖ ਮਾਨਸਿਕਤਾ ਨੇ ਜਿਸ ਤਰੀਕੇ ਦੀ ਰਹਿਣਾ ਚਾਹੀਦਾ, ਉਸ ਤਰੀਕੇ ਦੀ ਨਹੀਂ ਰਹਿਣ ਦਿੱਤੀ ਜਾਂਦੀ ਇਹਨਾਂ ਚੈਨਲਾਂ ਰਾਹੀਂ। ਇਹਨਾਂ ਚੈਨਲਾਂ ਰਾਹੀਂ ਸਾਡੇ ਅੰਦਰ ਉਹ ਕੁਝ ਦਾਖਲ ਕੀਤਾ ਜਾਂਦਾ ਜਿਹੜਾ ਸਿੱਖ ਫਲਸਫੇ ਦੇ ਅਨੁਕੂਲ ਨਹੀਂ। ਸੋ ਸਾਡੇ ਵੱਡੀ ਉਮਰ ਦੇ ਭੈਣ ਭਰਾਵਾਂ ਨੂੰ, ਬੌਧਿਕ ਖੇਤਰ ਨਾਲ ਜੁੜੀਆਂ ਹੋਈਆਂ ਸ਼ਖਸੀਅਤਾਂ ਨੂੰ ਤੇ ਸਿੱਖ ਜਥੇਬੰਦੀਆਂ ਨੂੰ ਇਸ ਮਸਲੇ ਵੱਲ ਧਿਆਨ ਦੇਣ ਦੀ ਲੋੜ ਹੈ, ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਦੁਨੀਆ ਭਰ ਦੇ ਵਿੱਚ ਇਹ ਗੱਲ ਚੱਲਦੀ ਹੈ ਕਿ ਜਿਹੜੀ ਕੌਮ ਨੂੰ ਮਾਰਨਾ ਹੋਵੇ ਉਹਦੀਆਂ ਕਿਤਾਬਾਂ ਤੋਂ, ਉਹਦੇ
ਸੱਭਿਆਚਾਰ ਤੋਂ, ਉਹਦੇ ਸਾਰੇ ਕਾਸੇ ਤੋਂ ਤੋੜ ਦਿਓ ਤੇ ਫਿਰ ਉਹਦੀ ਥਾਂ ਤੇ ਨਵੀਆਂ ਚੀਜ਼ਾਂ ਲੈ ਆਓ। ਇਹ ਸਾਰਾ ਕੁਝ ਇਸ ਮੌਕੇ ਸਾਡੇ ਨਾਲ ਕੀਤਾ ਜਾ ਰਿਹਾ। ਅਸੀਂ ਕੀ ਖਾਣਾ, ਕੀ ਪਹਿਨਣਾ, ਕਿਹੜੇ ਬੰਦੇ ਨੂੰ ਅਸੀਂ ਦੋਸਤ ਮੰਨਣਾ, ਕਿਹੜੇ ਬੰਦੇ ਨੂੰ ਦੁਸ਼ਮਣ ਮੰਨਣਾ, ਅਸੀਂ ਕੀ ਨਹੀਂ ਕਰਨਾ, ਇਹ ਸਾਰਾ ਕੁਝ ਕੋਈ ਹੋਰ ਚਾਹੁੰਦਾ ਹੈ। ਹਿੰਦੂ ਤਵੀ ਨਿਜ਼ਾਮ ਚਾਹੁੰਦਾ ਕਿ ਇਹ ਸਾਰੇ ਫੈਸਲੇ ਸਿੱਖ ਖੁਦ ਨਾ ਕਰਨ ਤੇ ਇਹ ਸਾਰੇ ਫੈਸਲੇ ਦਿੱਲੀ ਤੇ ਨਾਗਪੁਰ ਤੋਂ ਆਉਣ। ਇਸ ਗੱਲ ਨਾਲ ਸਾਡੀ ਕੌਮ ਦੇ ਹਿੱਤ ਪ੍ਰਭਾਵਿਤ ਹੋਣਗੇ। ਸਾਡੇ ਲਈ ਇਹ ਮਾਹੌਲ, ਇਹ ਨੈਰੇਟਿਵ ਘਾਤਕ ਸਾਬਤ ਹੋਏਗਾ। ਸੋ ਸਾਡੇ ਸਾਹਮਣੇ ਇਸ ਮੌਕੇ ਮਾਹੌਲ ਦੇ ਵਿੱਚ ਇਹ ਸਵਾਲ ਉੱਭਰਦਾ ਕਿ ਅਸੀਂ ਸਿੱਖੀ ਬਚਾਉਣੀ ਆ ਕਿ ਮਰਵਾਉਣੀ ਆ, ਅਸੀਂ ਖਾਲਿਸਤਾਨ ਸਿਰਜਣਾ ਕਿ ਖਾਲਿਸਤਾਨ ਦਾ ਭੋਗ ਪਾਉਣਾ। ਇਸ ਸਵਾਲ ਦੇ ਸਾਹਮਣੇ ਜਦੋਂ ਅਸੀਂ ਆਪਦੇ ਜਵਾਬ ਲੱਭਾਂਗੇ ਫਿਰ ਅਸੀਂ ਆਪਣੇ ਆਪ ਹੀ ਜਵਾਬ ਦੇਵਾਂਗੇ ਕਿ ਅਸੀਂ ਉਹ ਕੰਮ ਨਹੀਂ ਕਰਨੇ ਜਿਹਦੇ ਨਾਲ ਸਿੱਖੀ ਜਿਹੜੀ ਆ ਉਹ ਖਾਤਮੇ ਵੱਲ ਵੱਧਦੀ ਹੋਵੇ, ਸਿੱਖਾਂ ਦਾ ਨੁਕਸਾਨ ਹੁੰਦਾ ਹੋਵੇ। ਅਸੀਂ ਉਹ ਕੰਮਾਂ ਦੀ ਨਿਸ਼ਾਨਦੇਹੀ ਕਰਾਂਗੇ, ਉਹਨਾਂ ਚੀਜ਼ਾਂ ਨੂੰ ਨਹੀਂ ਹੋਣ ਦੇਵਾਂਗੇ। ਤੇ ਜਿਹੜੀਆਂ ਗੱਲਾਂ ਨਾਲ ਸਿੱਖੀ ਦਾ ਵਾਧਾ ਹੁੰਦਾ ਹੋਵੇ ਅਸੀਂ ਉਹ ਗੱਲਾਂ ਕਰਾਂਗੇ। ਅਸੀਂ ਉਹ ਸਾਰਾ ਕੁਝ ਕਰਾਂਗੇ ਜਿਹਦੇ ਨਾਲ ਸਿੱਖੀ ਦੀ ਚੜ੍ਹਦੀ ਕਲਾ ਹੁੰਦੀ ਹੋਵੇ। ਇਸੇ ਤਰੀਕੇ ਨਾਲ ਖਾਲਿਸਤਾਨ ਦੀ ਗੱਲ ਆ, ਬਹੁਤ ਸਾਰੇ ਮਸਲੇ ਇਹੋ ਜਿਹੇ ਸਾਡੇ ਸਾਹਮਣੇ ਸੁੱਟੇ ਜਾਂਦੇ ਆ, ਕੁਝ ਟਰੈਪ ਇਹੋ ਜਿਹੇ ਵਿਛਾਏ ਜਾਂਦੇ ਆ ਜਿਹਦੇ ਨਾਲ ਖਾਲਿਸਤਾਨ ਦੇ ਹੱਕ ਵਿੱਚ ਆ ਸਕਦੇ ਲੋਕ ਖਾਲਿਸਤਾਨ ਦੇ ਖਿਲਾਫ ਹੋ ਜਾਣ। ਅਸੀਂ ਸੋਸ਼ਲ ਮੀਡੀਆ ਦੇ ਉੱਤੇ ਜੇ ਨਜ਼ਰ ਮਾਰੀਏ ਤਾਂ ਅਸੀਂ ਹਜ਼ਾਰਾਂ ਇਹੋ ਜਿਹੇ ਲੋਕਾਂ ਨੂੰ ਜਾਣਦੇ ਆ, ਦੇਖਦੇ ਆ, ਜਿਨ੍ਹਾਂ ਨੇ ਕਿਸੇ ਮੌਕੇ ਕੋਈ ਨਿੱਕੀ ਮੋਟੀ ਗੜਬੜ ਇਹੋ ਜਿਹੀ ਕਰ ਲਈ, ਪਰ ਕੁਝ ਫੇਕ ਆਈਡੀਆ ਵਾਲਿਆਂ ਨੇ ਉਹਨਾਂ ਨੂੰ ਇੰਨਾ ਜ਼ਿਆਦਾ ਜਲੀਲ ਕੀਤਾ ਕਿ ਉਹ ਐਂਟੀ ਖਾਲਿਸਤਾਨ ਜਾਂ ਐਂਟੀ ਸਿੱਖ ਬੰਦੇ ਬਣ ਗਏ। ਅੱਜ ਉਹ ਉਹਨਾਂ ਸਫਿਆਂ ਦੇ ਵਿੱਚ ਸ਼ਾਮਲ ਨੇ, ਉਹਨਾਂ ਧਿਰਾਂ ਜਾਂ ਉਹਨਾਂ ਲੋਕਾਂ ਦੇ ਸਟੁੱਡ ਬਣੇ ਹੋਏ ਨੇ, ਹੱਥ ਚੁੱਕੇ ਬਣੇ ਹੋਏ ਨੇ, ਜਿਨ੍ਹਾਂ ਦਾ ਨਿਸ਼ਾਨਾ ਸਿੱਖੀ ਅਤੇ ਖਾਲਿਸਤਾਨ ਹੈ। ਸੋ ਜੇਕਰ ਆਪਾਂ ਸੋਸ਼ਲ ਮੀਡੀਆ ਦੇ ਉੱਤੇ ਇਸ ਨੁਕਤੇ ਵੱਲ ਧਿਆਨ ਨਾ ਦਿੱਤਾ ਕਿ ਸਾਡੇ ਬੱਚੇ ਬੱਚੀਆਂ ਕਰ ਕੀ ਰਹੇ ਨੇ, ਤਾਂ ਇਹ ਹੋ ਸਕਦਾ ਕਿ ਸਾਡੇ ਹੀ ਘਰਾਂ ਦੇ ਵਿੱਚ ਕੋਈ ਭਤੀਜਾ ਭਤੀਜੀ ਕਿਸੇ ਇਹੋ ਜਿਹੇ ਟਰੈਪ ਦਾ ਸ਼ਿਕਾਰ ਹੋ ਕੇ ਸਿੱਖੀ ਜਾਂ ਖਾਲਿਸਤਾਨ ਦੇ ਉਲਟ ਭੁਗਤਣ ਵਾਲੇ ਕਿਸੇ ਗਰੁੱਪ ਦਾ ਹਿੱਸਾ ਬਣ ਬੈਠੇ। ਤੋਂ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ YouTube ਜਾਂ ਸੋਸ਼ਲ ਮੀਡੀਆ ਦੇ ਕਿਸੇ ਵੀ ਪਲੇਟਫਾਰਮ ਨੂੰ ਸਾਡੇ ਬੱਚੇ ਜਦੋਂ ਵਰਤਦੇ ਨੇ ਤਾਂ ਸਾਡੀ ਉਹਨਾਂ ਉੱਤੇ ਨਜ਼ਰਸਾਨੀ ਹੋਣੀ ਚਾਹੀਦੀ ਹੈ, ਕਿਉਂਕਿ ਇਸ ਮੌਕੇ ਨੈਰੇਟਿਵ ਦੀ ਜੰਗ ਵਾ। ਸਾਡੇ ਸਾਧਨ ਕੌਮ ਦੇ ਬਹੁਤ ਘੱਟ ਨੇ। ਸਾਡੇ ਆ TV 84 ਵਰਗੇ ਜਾਂ ਹੋਰ ਕੁਝ ਜਿਹੜੇ ਸਾਧਨ ਨੇ, ਇਹਨਾਂ ਨਾਲ ਅਸੀਂ ਕੌਮ ਦੀ ਆਵਾਜ਼ ਬੁਲੰਦ ਜ਼ਰੂਰ ਕਰਦੇ ਆ, ਪਰ ਜਿੱਡੀ ਵੱਡੀ ਇਹ ਲੜਾਈ ਆ ਉਹਦੇ ਲਈ ਇਹ ਸਾਧਨ ਪੂਰੇ ਸੂਰੇ ਨਹੀਂ ਹੈਗੇ। ਅੱਜ ਇੱਥੇ ਅਸੀਂ ਇੱਕ ਗੱਲ ਸਾਂਝੀ ਕਰਨੀ ਚਾਹੁੰਦੇ ਆ ਕਿ ਇੱਕ ਹਿੰਦੀ ਦਾ ਮੈਗਜ਼ੀਨ ਆਉਂਦਾ ਕਾਰਵਾਨ ਜਾਂ ਕਾਰਵਾਂ। ਇਸ ਮੈਗਜ਼ੀਨ ਦਾ ਜਿਹੜਾ ਇਸ ਵਾਰ ਦਾ ਅੰਕ ਆਇਆ, ਉਹਦਾ ਇੱਕ ਉਹਨਾਂ ਨੇ ਲੇਖ ਉਹਦੇ ਚ ਜਿਹੜਾ ਖਡੂਰ ਸਾਹਿਬ ਤੋਂ MP ਜਿੱਤੇ ਆ ਅਮਰਤਪਾਲ ਸਿੰਘ, ਉਹਦੇ ਬਾਰੇ ਉਹਨਾਂ ਨੇ ਇੱਕ ਆਰਟੀਕਲ ਉਹਦੇ ਚ ਲਿਖਿਆ, ਫਰਜ਼ੀ ਮਸੀਹਾ। ਹੁਣ ਤੁਸੀਂ ਇਹ ਸੋਚੋ ਕਿ ਪਿਛਲੇ 15-20 ਦਿਨ ਤੋਂ, ਕਿਉਂਕਿ ਪਹਿਲਾਂ ਤਾਂ ਜਦੋਂ ਇਲੈਕਸ਼ਨਾਂ ਦੇ ਰਿਜ਼ਲਟ ਆਏ ਗੱਲ ਨਾਲ ਦੀ ਨਾਲ ਨਿਬੜ ਜੇ ਗਈ, ਪਰ ਹੁਣ 15-20 ਦਿਨ ਤੋਂ ਮੈਂ ਦੇਖ ਰਿਹਾ ਕਿ YouTube ਚੈਨਲਾਂ ਦੇ ਉੱਤੇ 3-4 ਜਾਣੇ ਬਿਠਾ ਲੈਂਦੇ ਆ, ਫਿਰ ਉਹ ਅਮਰਤਪਾਲ ਸਿੰਘ ਦੀ ਜਿੱਤ ਦੇ ਉੱਤੇ ਕਮੈਂਟਰੀ ਕਰਦੇ ਆ, ਜਿਹਦੇ ਵਿੱਚ ਉਹ ਲੋਕਾਂ ਨੂੰ ਇਹ ਸਮਝਾਉਣ ਦਾ ਯਤਨ ਕਰ ਰਹੇ ਨੇ ਕਿ ਇਹ ਬਹੁਤ ਗਲਤ ਤੇ ਮਾੜਾ ਵਾਪਰ ਗਿਆ ਵਾ, ਇਹਦੇ ਨਾਲ ਪੰਜਾਬ ਨੂੰ ਭਾਰਤ ਨਾਲੋਂ ਅੱਡ ਹੋ ਜਾਣ ਦਾ ਇੱਕ ਰਾਹ ਖੁੱਲ ਗਿਆ। ਇਹ ਤਾਂ ਜੀ ਖਾਲਿਸਤਾਨ ਦੀ ਜਿਹੜੀ ਮੰਗ ਵਾ ਉਹਨੂੰ ਹਵਾ ਮਿਲ ਰਹੀ ਆ। ਤੇ ਸਭ ਤੋਂ ਮਾੜੀ ਜਾਂ ਭੈੜੀ ਜਾਂ ਅਜੀਬ ਗੱਲ ਇਹ ਕਿ ਪੱਗਾਂ ਵਾਲੇ ਬੈਠੇ ਹੁੰਦੇ ਨੇ ਤੇ ਕਹਿ ਰਹੇ ਹੁੰਦੇ ਨੇ ਕਿ ਹੁਣ ਪੰਜਾਬ ਦੇ ਵਿੱਚ ਬਸ ਖੂਨ ਖਰਾਬਾ ਹੋਇਆ ਲਓ। ਜੇ ਤੁਸੀਂ ਉਹਨਾਂ YouTube ਚੈਨਲਾਂ ਦੇ ਉੱਤੇ ਨਜ਼ਰ ਮਾਰੋ, ਜੇ ਤੁਸੀਂ ਉਹਨਾਂ ਦੀ ਗੱਲਬਾਤ ਨੂੰ ਸੁਣੋ, ਤਾਂ ਤੁਸੀਂ ਐਉਂ ਮਹਿਸੂਸ ਕਰਨ ਲੱਗ ਜਾਓਗੇ ਕਿ ਅਗਲੇ 15-20 ਦਿਨ ਚ ਪਤਾ ਨਹੀਂ ਪੰਜਾਬ ਚ ਕਿਵੇਂ ਖੂਨ ਖਰਾਬਾ, ਕਿਵੇਂ ਨਦੀਆਂ ਖੂਨ ਦੀਆਂ ਵਗ ਜਾਣੀਆਂ ਨੇ। ਇਹ ਸਾਰਾ ਕੁਝ ਬੜਾ ਗਿਣ ਮਿਥ ਕੇ ਕੀਤਾ ਜਾ ਰਿਹਾ। ਇੱਕ ਪਾਸੇ ਤਾਂ ਸਾਡੀ ਕੌਮ ਦੇ ਵਿੱਚ ਭਾਈ ਅਮਰਤਪਾਲ ਸਿੰਘ ਦੀ ਜਿੱਤ ਤੋਂ ਬਾਅਦ ਇਹ ਰੋਸ ਪ੍ਰਗਟ ਕੀਤਾ ਜਾ ਰਿਹਾ ਕਿ ਉਹਨੂੰ ਸਹੁੰ ਵੀ ਬੜੇ ਅਜੀਬ ਤਰੀਕੇ ਨਾਲ ਚੁਕਾਈ ਗਈ ਤੇ ਉਹਨੂੰ ਬਾਹਰ ਨਹੀਂ ਕੱਢਿਆ ਜਾ ਰਿਹਾ, ਕਿਉਂਕਿ ਪਹਿਲਾਂ ਲੋਕਾਂ ਨੂੰ ਇਹ ਸੀਗਾ ਕਿ ਜੇਕਰ ਉਹ ਚੋਣ ਜਿੱਤ ਗਿਆ
ਤੇ ਉਹਨੂੰ ਬਾਹਰ ਕੱਢ ਦਿੱਤਾ ਜਾਊਗਾ, ਉਹਨੂੰ ਸਲਾਖਾਂ ਤੋਂ ਬਾਹਰ ਉਹਦੇ ਨਾਲ ਦੇ ਸਾਥੀਆਂ ਨੂੰ ਵੀ ਰਿਹਾਈ ਮਿਲ ਜੂਗੀ। ਪਰ ਉਹੋ ਜਿਹਾ ਕੁਝ ਤਾਂ ਵਾਪਰਿਆ ਨਹੀਂ। ਹੁਣ ਉਹਨਾਂ ਨੇ ਚਿੱਠੀ ਪੱਤਰ ਸ਼ੁਰੂ ਕੀਤਾ ਕਿ ਜਿਹੜਾ ਲੋਕ ਸਭਾ ਦਾ ਸੈਸ਼ਨ ਚੱਲ ਰਿਹਾ ਉਹਦੇ 'ਚ ਹਾਜ਼ਰ ਹੋਣ ਦਾ ਮੈਨੂੰ ਮੌਕਾ ਦਿੱਤਾ ਜਾਵੇ, ਪਰ ਕੋਈ ਗੱਲ ਇਹੋ ਜਿਹੀ ਦਿਖਦੀ ਨਹੀਂ ਜੀ ਤੋਂ ਭਾਰਤ ਸਰਕਾਰ ਦਾ ਇਹ ਸਮਝੀਏ ਕਿ ਉਹ MP ਅਮਰਤਪਾਲ ਸਿੰਘ ਨੂੰ ਖਡੂਰ ਸਾਹਿਬ ਉੱਪੜਦਾ ਕਰਨਗੇ, ਪਰ ਦਿੱਲੀ ਉੱਪੜਦਾ ਕਰਨਗੇ। ਗੱਲ ਇਹ ਹੈ ਕਿ ਅਜੇ ਭਾਈ ਅਮਰਤਪਾਲ ਸਿੰਘ ਨੇ ਬਤੌਰ MP ਕੋਈ ਐਕਟੀਵਿਟੀ ਕੀਤੀ ਨਹੀਂ। ਉਹ ਡਿਬਰੂਗੜ੍ਹ ਜੇਲ੍ਹ 'ਚ ਨਜ਼ਰਬੰਦ ਹੈ, ਪਰ ਉਹਦੇ ਆਲੇ ਦੁਆਲੇ ਉਹਦੇ ਨਾਂ ਦੇ ਉੱਤੇ ਜਿਹੜਾ ਪ੍ਰਾਪੇਗੰਡਾ ਚਲਾਇਆ ਜਾ ਰਿਹਾ, ਇਹ ਬਹੁਤ ਧਿਆਨ ਮੰਗਦੀ ਗੱਲ ਹੈ। ਮੈਂ YouTube ਚੈਨਲਾਂ ਦੀ ਗੱਲ ਕੀਤੀ ਆ, ਤੇ ਆ ਜਿਹੜਾ ਮਸਲਾ ਕਾਰਵਾਨ ਮੈਗਜ਼ੀਨ ਦਾ ਫਰਜ਼ੀ ਮਸੀਹਾ ਕਹਿ ਕੇ ਜਿਹੜੀ ਸਟੋਰੀ ਇਸ ਮੈਗਜ਼ੀਨ ਨੇ ਲਿਖੀ ਆ, ਉਹ ਲਿਖਣ ਵਾਲੀ ਵੀ ਬੀਬੀ ਪੰਜਾਬ ਦੀ ਜਤਿੰਦਰ ਕੌਰ ਤੂਰ ਹੋਣਾ, ਵੈਸੇ ਇਹਨਾਂ ਨੇ ਸ਼ਾਇਦ ਤੋੜ ਲਿਖਤਾ, ਮੈਨੂੰ ਲੱਗਦਾ ਇਹਦਾ ਨਾਮ ਬੀਬੀ ਦਾ ਜਤਿੰਦਰ ਕੌਰ ਤੂਰ ਹੈ। ਉਹ ਫੋਟੋਆਂ ਵਗੈਰਾ ਲਾ ਕੇ ਫਰਜ਼ੀ ਮਸੀਹਾ ਅਮਰਤਪਾਲ ਪੰਜਾਬ ਕੀ ਤਰਾਸਦੀ ਜਾਂ ਸਵਾਂਗ, ਇਹ ਹਿੰਦੀ ਦਾ ਮੈਗਜ਼ੀਨ ਆ। ਇਹਦੇ ਵਿੱਚ ਜਿੰਨਾ ਜ਼ਿਆਦਾ ਹੋ ਸਕੇ ਭਾਈ ਅਮਰਤਪਾਲ ਸਿੰਘ ਦੇ ਬਹਾਨੇ ਪੰਜਾਬ ਨੂੰ ਤੇ ਪੰਥ ਨੂੰ ਟਾਰਗੇਟ ਕੀਤਾ ਜਾ ਰਿਹਾ। ਇਹਦੇ ਵਿੱਚ ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਸਰਦਾਰ ਹਰਪ੍ਰੀਤ ਸਿੰਘ ਕਾਹਲੋਂ ਜਿਹੜੇ ਮੀਡੀਆ ਦੀ ਇੱਕ ਇੱਥੇ ਕਾਫੀ ਚਰਚਿਤ ਸ਼ਖਸੀਅਤ ਨੇ, ਉਹਨਾਂ ਨੇ ਵੀ ਆਪਦੇ ਵਿਚਾਰ ਦਿੱਤੇ ਨੇ ਕਿ ਅਮਰਤਪਾਲ ਸਿੰਘ ਨਾ ਮਸੀਹਾ ਹੈ ਨਾ ਫਰਜ਼ੀ ਹੈ। ਸਿੱਖਾਂ ਵਿੱਚ ਮਸੀਹਾ ਦੀ ਤਸ਼ਬੀਹ ਕਿਸੇ ਵਿਅਕਤੀ ਵਿਸ਼ੇਸ਼ ਨੂੰ ਨਹੀਂ ਦਿੱਤੀ ਜਾਂਦੀ, ਅਤੇ ਨਾ ਹੀ ਅਮਰਤਪਾਲ ਹੁਣਾ ਇਹਦਾ ਦਾਅਵਾ ਕੀਤਾ ਹੈ। ਦੂਜਾ, ਅਮਰਤਪਾਲ ਸਿੰਘ ਹੁਣਾ ਦੇ ਘਟਨਾਕ੍ਰਮ ਦਾ ਵਾਪਰਨਾ ਸਾਜ਼ਿਸ਼ਾਂ ਕਹੋ, ਭਾਜਪਾ ਏਜੰਟ ਕਹੋ, ਏਜੰਸੀਆਂ ਦੀ ਚਾਲ ਕਹੋ, ਪਰ ਇਹ ਸਿਰਫ ਕਿਆਫੇ ਹਨ ਅਤੇ ਸਵੇ ਘਰਨਾਂ ਵਿੱਚੋਂ ਨਿਕਲੇ ਵਿਸ਼ਲੇਸ਼ਣ ਹਨ। ਖੋਜੀ ਪੱਤਰਕਾਰੀ ਦਾ ਬੌਧਿਕ ਦਿਵਾਲੀਆਪੁਣਾ ਇਹ ਹੈ ਕਿ ਸਮਝਣਾ ਇਹ ਚਾਹੀਦਾ ਹੈ ਕਿ ਕੀ ਖਡੂਰ ਸਾਹਿਬ ਲੋਕ ਸਭਾ ਜਿੱਤਣਾ ਕੀ ਸਿਰਫ ਫਰਜ਼ੀ ਮਸੀਹੇ ਦੀ ਨਿਸ਼ਾਨੀ ਹੈ? ਪੰਜਾਬ ਦੇ ਮੁੱਖ ਧਰਾਈ ਬੰਦੋਬਸਤ ਦੇ ਹੱਦ ਤੋਂ ਵੱਧ ਭ੍ਰਿਸ਼ਟ ਲਚਰ ਪ੍ਰਬੰਧ, ਸਿੱਖ ਮਸਲਿਆਂ ਪ੍ਰਤੀ ਅਵੇਸਲਾਪਣ, ਲੰਮੇ ਦਹਾਕਿਆਂ ਦੀ ਦਮਨਕਾਰੀ ਹਾਲਾਤ, ਬੇਰੁਜ਼ਗਾਰੀ, ਪ੍ਰਬੰਧਕੀ ਢਾਂਚੇ ਦਾ ਜਗਾੜੂ ਪ੍ਰਬੰਧ ਜ਼ਿੰਮੇਵਾਰ ਹੈ। ਅਮਰਤਪਾਲ ਸਿੰਘ ਦਾ ਆਉਣਾ ਸਿੱਖ ਅਤੇ ਪੰਜਾਬ ਦੇ ਮਸਲਿਆਂ ਤੇ ਮੀਡੀਆ ਨਜ਼ਰੀਏ ਤੋਂ ਲੈ ਕੇ ਸਰਕਾਰੀ ਕਾਰਗੁਜ਼ਾਰੀ ਦੀ ਖੜੋਤ ਅਤੇ ਨੀਤੀਆਂ ਵਿਚਲੀ ਬੇਈਮਾਨੀ ਹੈ। ਇਹ ਸਭ ਦੀ ਨਿਸ਼ਾਨਦੇਹੀਆਂ ਲੱਭਣ ਦੀ ਥਾਂ ਅਮਰਤਪਾਲ ਸਿੰਘ ਜਾਂ ਅਜਿਹੇ ਕਿਸੇ ਵਿਸ਼ੇ ਤੇ ਸਾਰਾ ਤੋੜਾ ਝਾੜਨਾ ਕਲਮਾ ਮੀਡੀਆ ਅਤੇ ਅਦਾਰੇ ਵਾਲਿਆਂ ਦਾ ਅਖਲਾਕੀ ਸੌੜਾਪਣ ਹੈ। ਮਸਲਾ ਇਹ ਨਹੀਂ ਕਿ ਅਮਰਤਪਾਲ ਸਿੰਘ ਜਾਂ ਊੜਾ ਆੜਾ ਈੜੀ ਸਮੇਂ-ਸਮੇਂ ਅਜਿਹੇ ਕਾਰਕ ਕਿਉਂ ਉੱਭਰਦੇ ਹਨ। ਮਸਲਾ ਇਹ ਹੈ ਕਿ ਕਾਰਕਾਂ ਦੇ ਪਰੇ ਪਏ ਬੇਤਰਤੀਬੇ ਖਾਕੇ ਦੀ ਜ਼ਿੰਮੇਵਾਰੀ ਕਲਮਾਂ ਵਾਲਿਆਂ ਨੇ ਤੈਅ ਕਦੋਂ ਕਰਨੀ ਹੈ। ਇਸੇ ਸਟੋਰੀ ਵਿੱਚ ਈਸਾਈ ਭਾਈਚਾਰੇ ਦੀ ਪੀੜਤ ਧਿਰ ਵਜੋਂ ਨਿਸ਼ਾਨਦੇਹੀ ਕੀਤੀ ਗਈ ਹੈ, ਪਰ ਇਹ ਇੱਕ ਪਾਸੜ ਵਿਸ਼ਲੇਸ਼ਣ ਵਿੱਚ ਈਸਾਈਅਤ ਦੇ ਨਾਮ ਤੇ ਕਰੂਸੇਡ ਅਤੇ ਅੱਤ ਦੇ ਕਰਮਕਾਂਡ ਵਿੱਚ ਮਾਝੇ ਦੀ ਧਰਤੀ ਤੇ ਹੋ ਰਹੇ ਵਰਤਾਰੇ ਵਿੱਚ ਸਿੱਖਾਂ ਦੀ ਅਖਿਆਈ ਕੀ ਹੈ, ਇਸ ਬਾਰੇ ਸਭ ਦੀ ਚੁੱਪ ਹੈ। ਜਿਵੇਂ ਸਾਰੀ ਗੁੰਡਾਗਰਦੀ ਸਿੱਖਾਂ ਹਿੱਸੇ ਪਾ ਦਿੱਤੀ ਹੋਵੇ। ਖੈਰ, ਇਸ ਸਿਰਲੇਖ ਵਿੱਚ ਕੀ ਜ਼ਿੰਮੇਵਾਰੀ ਤੇ ਕੀ ਜ਼ਿੰਮੇਵਾਰ ਮੀਡੀਆ ਦਾ ਦਾਅਵਾ, ਇਹ ਸਿਰਲੇਖ ਕਿਸੇ ਵੀ ਹਾਲਾਤ ਦੀ ਪੜਚੋਲ ਬਾਰੇ ਸੰਜੀਦਾ ਦਾਅਵਾ ਪੇਸ਼ ਕਰ ਸਕੇਗਾ ਜਾਂ ਇੱਕ ਪਾਸੜ ਨਫ਼ਰਤੀ ਤਸ਼ਬੀਹ ਅਤੇ ਸਿਰੇ ਦੀ ਮੂਰਖਤਾ ਹੀ ਲੱਗਦੀ ਹੈ। ਸੋ ਜਿਹੜਾ ਹਰਪ੍ਰੀਤ ਸਿੰਘ ਕਾਹਲੋਂ ਨੇ ਇਹ ਫਰਜ਼ੀ ਮਸੀਹਾ ਆਰਟੀਕਲ ਜਿਹੜਾ ਬੀਬੀ ਜਤਿੰਦਰ ਕੌਰ ਤੂਰ ਨੇ ਲਿਖਿਆ, ਉਹਦੇ ਬਾਰੇ ਆਪਦੇ ਜਿਹੜੇ ਵਿਚਾਰ ਆਪਾਂ ਸਾਰਿਆਂ ਨੇ ਸਾਂਝੇ ਕੀਤੇ ਆ, ਪੜ੍ਹੇ ਆ, ਇਹ ਸਾਫ਼ ਆ ਗੱਲ ਕਿ ਅਮਰਤਪਾਲ ਸਿੰਘ ਦਾ ਚਿਹਰਾ ਵਰਤ ਕੇ ਸਿੱਖ ਕੌਮ ਨੂੰ, ਪੰਜਾਬ ਨੂੰ, ਖਾਲਿਸਤਾਨ ਨੂੰ ਨਿਸ਼ਾਨਾ ਬਣਾਉਣ ਦੀ ਪ੍ਰਕਿਰਿਆ, ਨੈਰੇਟਿਵ ਸਿਰਜਣ ਦੀ ਪ੍ਰਕਿਰਿਆ ਇਸ ਵੇਲੇ ਪੂਰੇ ਜੋਬਨ ਤੇ ਹੈ। ਇਹ ਆਰਟੀਕਲ ਐਵੇਂ ਨਹੀਂ ਆ ਰਹੇ। ਮੈਂ ਬਹੁਤ ਸਾਰੇ ਭੈਣ ਭਰਾਵਾਂ ਨੂੰ ਇਸ ਗੱਲੋਂ ਬੜਾ ਮੰਨਦਾ ਹੈ ਕਿ ਉਹਨਾਂ ਨੂੰ ਜਿੰਨਾ ਪਤਾ ਹੋਣਾ ਚਾਹੀਦਾ ਉਹਨਾਂ ਨਹੀਂ ਪਤਾ।
ਇਹ ਹਰਪ੍ਰੀਤ ਸਿੰਘ ਕਾਹਲੋਂ ਮੀਡੀਆ ਨਾਲ ਜੁੜੀ ਹੋਈ ਇੱਕ ਜ਼ਿੰਮੇਵਾਰ ਸ਼ਖਸੀਅਤ, ਜੇ ਇਹਨੇ ਇਹ ਮੁੱਦਾ ਚੱਕਿਆ ਕਿ ਮੀਡੀਆ ਅਤੇ ਅਦਾਰੇ, ਕਿਹੜੇ ਅਦਾਰੇ ਆ ਜਿਹੜੇ ਇੰਸਟੀਟਿਊਸ਼ਨ ਨੇ ਕਿ ਜਿੰਨੇ ਵੀ, ਇਹਨਾਂ ਸਾਰਿਆਂ ਅਦਾਰਿਆਂ ਨੇ ਆਪਣੇ ਬਣਦੇ ਫਰਜ਼ ਤਾਂ ਨਿਭਾਏ ਨਹੀਂ ਕਿ ਪੰਜਾਬ ਦੇ ਵਿੱਚ ਖਾਲਿਸਤਾਨ ਦੀ ਗੰਢ ਬਾਰ-ਬਾਰ ਕਿਉਂ ਉੱਭਰਦੀ ਹੈ। ਆਖਰ ਕੋਈ ਕਾਰਨ ਆ ਜਿਹਦੀ ਕਰਕੇ ਪੂਰੀ ਤਰ੍ਹਾਂ ਤੁਸੀਂ ਸਮਝ ਰਹੇ ਹੁੰਦੇ ਹੋ ਨਾਗਪੁਰ ਵਾਲੇ, ਦਿੱਲੀ ਵਾਲੇ, ਕਿ ਦੱਬ ਲਿਆ ਪੰਜਾਬ, ਪਰ ਫਿਰ ਇੱਕ ਨਿੱਕਾ ਜਿਹਾ ਵਰਤਾਰਾ ਵਾਪਰਦਾ ਤੇ ਪੂਰੀ ਕੌਮ ਖੜੀ ਹੋ ਜਾਂਦੀ। ਇਸ ਗੱਲ ਨੂੰ ਸਮਝ ਕੇ ਆਪਣਾ ਉਹਨਾਂ ਮਸਲਿਆਂ ਦਾ ਹੱਲ ਕਰਨ ਵੱਲ ਤਾਂ ਕੋਈ ਵਾਧਾ ਦਿਖ ਨਹੀਂ ਰਿਹਾ। ਹਾਲਾਤ ਇਹ ਨੇ ਕਿ ਜੇਲ੍ਹਾਂ 'ਚ ਨਜ਼ਰਬੰਦ ਸਿੱਖ, ਜਿਨ੍ਹਾਂ ਦਾ ਮਸਲਾ ਹੀ ਇਹ ਆ ਕਿ ਜਿੰਨੀ ਸਜ਼ਾ ਉਹਨਾਂ ਨੂੰ ਅਦਾਲਤ ਨੇ ਦਿੱਤੀ ਸੀ ਉਸ ਤੋਂ ਕਿਤੇ ਵੱਧ ਉਹ ਭੋਗੀ ਫਿਰਦੇ, ਜੇ ਉਹਨਾਂ ਦੀ ਵੀ ਕੋਈ ਗੱਲ ਕਰੇ ਤਾਂ ਕਹਿੰਦੇ ਆ ਕਿ ਜੀ ਅਸੀਂ ਨਹੀਂ ਸੁਣਨੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੰਨੀ ਵੱਡੀ ਸਾਡੀ ਸੰਸਥਾ ਹੈ, ਉਸ ਦਾ ਉਨਾ ਹੀ ਵੱਡਾ ਇਤਿਹਾਸ ਹੈ, ਪਰ ਮੋਦੀ ਹੁਣੀ ਬੀਜੇਪੀ ਵਾਲੇ ਸਾਰੇ ਲੀਡਰਾਂ ਨੇ ਇਹ ਮਿਥਿਆ ਹੋਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿਸੇ ਵੀ ਅਹੁਦੇਦਾਰ ਨੂੰ ਮਾਨਤਾ ਹੀ ਨਹੀਂ ਦੇਣੀ, ਸਤਿਕਾਰ ਹੀ ਨਹੀਂ ਦੇਣੀ। ਔਰ ਇਹੀ ਗੱਲ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਕਰ ਰਹੀ ਹੈ। ਦੋਨੇ ਪਾਰਟੀਆਂ ਜਿਹੜੀਆਂ ਨੇ ਅਲੱਗ-ਅਲੱਗ ਪਾਰਟੀਆਂ ਨੇ, ਅਲੱਗ-ਅਲੱਗ ਥਾਂ ਤੇ ਸਰਕਾਰਾਂ ਚਲਾ ਰਹੀਆਂ ਨੇ। ਕੇਂਦਰ ਦੇ ਵਿੱਚ ਭਾਜਪਾ ਦੀ ਸਰਕਾਰ ਹੈ, ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ, ਪਰ ਸਿੱਖ ਮਸਲਿਆਂ ਦੇ ਬਾਰੇ ਕਿ ਸ਼੍ਰੋਮਣੀ ਕਮੇਟੀ ਨੂੰ ਕਿਸੇ ਕਿਸਮ ਦੀ ਰੈਕੋਗਨਾਈਜੇਸ਼ਨ ਨਹੀਂ ਦੇਣੀ, ਦੋਨਾਂ ਦੀ ਅਪਰੋਚ ਇੱਕ ਕਿਵੇਂ ਹੋਗੀ? ਇਹਦੇ ਪਿੱਛੇ ਭਾਰਤੀ ਏਜੰਸੀਆਂ ਦਾ ਨੈਟਵਰਕ ਹੈ ਕਿ ਸਿੱਖਾਂ ਨੂੰ ਇਹ ਅਕਲ ਦੇਣੀ ਆ ਕਿ ਇਸ ਮੁਲਕ ਵਿੱਚ ਨਾ ਤੁਹਾਡੀ ਕੋਈ ਸੁਣਵਾਈ ਆ, ਨਾ ਤੁਹਾਡੀ ਕੋਈ ਇੱਜ਼ਤ ਅਖਵਾਲ ਆ, ਤੁਸੀਂ ਕਰੋ ਕੀ ਕਰਦੇ। ਦੂਜੇ ਪਾਸੇ ਮਾਹੌਲ ਸਿਰਜਿਆ ਜਾ ਰਿਹਾ, ਜਿਹੜਾ ਆਪਾਂ ਕੱਲ ਵੀ ਗੱਲ ਕੀਤੀ ਸੀ, ਮਾਈਨੋਰਿਟੀਜ਼ ਦੇ ਖਿਲਾਫ, ਘੱਟ ਗਿਣਤੀਆਂ ਦੇ ਖਿਲਾਫ, ਜਦੋਂ ਤੋਂ ਮੋਦੀ ਸਰਕਾਰ ਆਈ ਹੈ। ਤੀਜਾ, ਇੱਥੇ ਨਵੇਂ ਕਾਨੂੰਨ ਬਣਾਤੇ ਆ। ਚੌਥਾ, ਬੀਜੇਪੀ ਦੇ ਨਾਲ ਮਿਲ ਕੇ ਬਾਦਲ ਕਿਆ ਨੇ ਬੀਤੇ ਦੌਰ ਵਿੱਚ ਜੋ ਕੰਡੇ ਬੀਜੇ ਆ, ਉਹ ਸਾਡੇ ਪੰਜਾਬ ਦੇ ਜਾਂ ਪੰਥ ਦੇ ਵੀ ਰਾਹ ਵਿੱਚ ਆ ਕੇ ਖਿੰਡਣ ਲੱਗ ਪਏ ਨੇ। ਕੁੱਲ ਮਿਲਾ ਕੇ ਅਸੀਂ ਚਾਰੇ ਪਾਸਿਓਂ ਘਿਰੇ ਹੋਏ ਉਹ ਲੋਕ ਆ ਜਿਨ੍ਹਾਂ ਨੂੰ ਦੂਰ ਦੂਰ ਤੱਕ ਕੋਈ ਇਹੋ ਜਿਹਾ ਓਟ ਆਸਰਾ ਨਹੀਂ ਦਿਖਦਾ। ਮੈਂ ਸਰਦਾਰ ਅਜਮੇਰ ਸਿੰਘ ਅਮਰੀਕਾ ਤੋਂ ਜਦੋਂ ਪਰਤੇ, ਉਹਨਾਂ ਨੇ ਇੱਕ ਬੜੀ ਸੋਹਣੀ ਇੰਟਰਵਿਊ ਕਿਸੇ ਸੱਜਣ ਨਾਲ ਕੀਤੀ, ਮੈਂ ਆ ਸੁਣ ਰਿਹਾ ਸੀ। ਉਹਦੇ ਵਿੱਚ ਉਹਨਾਂ ਨੇ ਇਸ ਗੱਲ ਦੇ ਉੱਤੇ ਬੜੀ ਤਸੱਲੀ ਪ੍ਰਗਟ ਕੀਤੀ ਕਿ ਕੈਨੇਡਾ, ਅਮਰੀਕਾ ਤੇ ਹੋਰਨਾਂ ਮੁਲਕਾਂ ਦੇ ਵਿੱਚ ਪੰਥਕ ਤੌਰ ਦੇ ਉੱਤੇ ਬਹੁਤ ਉਭਾਰ ਆ ਰਿਹਾ। ਖਾਲਿਸਤਾਨ ਦੇ ਇਸ਼ੂ ਦੇ ਉੱਤੇ ਵੀ ਲੋਕਾਂ ਦੇ ਵਿੱਚ ਇੱਕ ਨਵੀਂ ਤਾਜ਼ਗੀ ਜਿਹੜੀ ਆ ਦੇਖਣ ਨੂੰ ਮਿਲ ਰਹੀ ਆ। ਉਹਨਾਂ ਨੇ ਇੱਥੋਂ ਤੱਕ ਕਿਹਾ ਕਿ ਜਦੋਂ ਮੈਂ ਬੀਤੇ ਸਮੇਂ 'ਚ ਗਿਆ, ਉਦੋਂ ਉੱਥੇ ਆਪਸ ਵਿੱਚ ਹੀ ਜਥੇਬੰਦਕ ਜਾਂ ਵਿਅਕਤੀਗਤ ਟਕਰਾਅ ਬਹੁਤ ਸੀ ਪੰਥਕ ਸਭਾ ਦੇ ਵਿੱਚ। ਇਸ ਵਾਰ ਕਹਿੰਦੇ ਉਹੋ ਜਿਹਾ ਟਕਰਾਅ ਮੈਨੂੰ ਨਹੀਂ ਦਿਖਿਆ। ਇਹ ਸਾਰੀਆਂ ਹਾਂ ਪੱਖੀ ਜਦੋਂ ਖਬਰਾਂ ਗੱਲਾਂ ਅਮਰੀਕਾ ਤੇ ਕੈਨੇਡਾ ਦੀਆਂ ਸਰਦਾਰ ਅਜਮੇਰ ਸਿੰਘ ਸਿੱਖ ਚਿੰਤਕ ਤੋਂ ਸੁਣੀਆਂ, ਤਾਂ ਮੇਰੇ ਦਿਲ ਦਿਮਾਗ ਵਿੱਚ ਇਹ ਗੱਲਾਂ ਖੌਰੂ ਪਾ ਰਹੀਆਂ ਸੀ ਕਿ ਪੰਜਾਬ ਜਿਹੜਾ ਅਸਲ ਵਿੱਚ ਬੈਟਲਫੀਲਡ ਹੈ, ਜਿੱਥੇ ਅਸਲ ਵਿੱਚ ਸਿੱਖ ਹੋਮਲੈਂਡ ਵਿੱਚ ਖਾਲਿਸਤਾਨ ਬਣਨਾ ਹੈ, ਉਸ ਧਰਤੀ ਦਾ ਮਾਹੌਲ ਇਸ ਮਾਹੌਲ ਦੇ ਬਿਲਕੁਲ ਉਲਟ। ਇਹ ਠੀਕ ਆ ਕਿ ਭਾਈ ਅਮਰਤਪਾਲ ਸਿੰਘ ਬੜੀ ਗਹਿ ਗੱਡਮੀ ਚੋਣ ਨਾਲ ਵੋਟ ਨਾਲ ਇਥੋਂ ਚੋਣ ਜਿੱਤੇ। ਇਹ ਸੱਚੀ ਗੱਲ ਹੈ ਕਿ ਭਾਈ ਸਰਬਜੀਤ ਸਿੰਘ ਖਾਲਸਾ ਫਰੀਦਕੋਟ ਤੋਂ ਉਹ ਚੋਣ ਜਿੱਤ ਗਏ, ਜਿਹਦੇ ਬਾਰੇ ਪਹਿਲਾਂ ਲੱਗਦਾ ਹੀ ਨਹੀਂ ਸੀਗਾ ਵੀ ਇਹ ਕੋਈ ਇਲੈਕਸ਼ਨ ਜਿੱਤ ਸਕਦੀ। ਇਹ ਸਾਰੇ ਕਾਸੇ ਦੇ ਬਾਵਜੂਦ ਜਿੰਨੀ ਵੱਡੀ ਠੁੱਕ, ਜਿੱਡੀ ਹਵਾ ਪੰਥਕ ਤੇ ਖਾਲਿਸਤਾਨੀ ਮਾਹੌਲ ਦੀ ਹੋਣੀ ਚਾਹੀਦੀ ਆ, ਉਹੋ ਜਿਹੀ ਕੋਈ ਦਿਖ ਨਹੀਂ ਰਹੀ। ਇਸ ਮਾਹੌਲ ਵਿੱਚ ਸਾਨੂੰ ਸਾਰਿਆਂ ਨੂੰ ਬਹੁਤ ਹੀ ਜ਼ਿਆਦਾ ਸੰਵੇਦਨਸ਼ੀਲ ਤੇ ਚੇਤੰਨ ਹੋਣ ਦਾ ਵੇਲਾ ਹੈ, ਕਿਉਂਕਿ ਦਿੱਲੀ ਦਰਬਾਰ ਦਾ ਜਿਹੜਾ ਰਾਹ ਫੜਿਆ ਹੋਇਆ ਉਹ ਬਹੁਤ ਖਤਰਨਾਕ ਹੈ। ਉਹਦੇ ਵਿੱਚ ਸਾਡੇ ਆਲੇ ਦੁਆਲੇ ਦੇ ਵਿੱਚੋਂ ਸਾਡੇ ਵਰਗੇ ਹੀ ਬੰਦਿਆਂ ਨੂੰ ਖੜਾ ਕਰਕੇ ਉਹ ਕੁਛ ਵੀ ਕਿਸੇ ਵੀ ਕਿਸਮ ਦਾ ਭਾਣਾ ਵਪਰਾ ਸਕਦੇ ਆ। ਮੈਂ ਇੱਥੇ ਇਹ ਗੱਲ ਇਸ ਕਰਕੇ ਸਾਂਝੀ ਕਰਨੀ ਚਾਹੁੰਦਾ ਹੈ ਕਿ 1990-91 ਦੇ ਦੌਰ ਵਿੱਚ ਜਦੋਂ ਭਾਈ ਜਗਰਾਜ ਸਿੰਘ ਤੂਫਾਨ ਦੀ ਸ਼ਹਾਦਤ ਹੋਈ, ਤਾਂ ਇੰਡੀਅਨ ਸਟੇਟ ਸਿਸਟਮ ਨੇ
ਚੱਪੇ ਚੱਪੇ ਉੱਤੇ ਫੌਜ ਲਾਤੀ, ਖਾਕੀ ਵਰਦੀ ਲਾਤੀ ਕਿ ਕਿਸੇ ਨੂੰ ਉਸ ਭੋਗ ਤੇ ਸ਼੍ਰੀ ਹਰਗੋਬਿੰਦਪੁਰ ਦੇ ਨਾਲ ਲੱਗਦੇ ਪਿੰਡ ਚੀਮਾ ਖੁੱਡੀ ਵਿੱਚ ਜਾਣ ਨਹੀਂ ਦੇਣੀ। ਪਰ ਲੋਕਾਂ ਨੇ ਗੋਲੀਆਂ ਦੀ ਪਰਵਾਹ ਨਹੀਂ ਕੀਤੀ ਤੇ ਭਾਰਤੀ ਮੀਡੀਆ ਨੇ ਆਪ ਮੰਨਿਆ ਕਿ ਘੱਟੋ ਘੱਟ 5 ਲੱਖ ਬੰਦਾ ਇੱਥੇ ਪਹੁੰਚਿਆ, ਹੋ ਸਕਦਾ ਇਦੋਂ ਵੱਧ ਵੀ ਹੋ। ਉਸ ਮੌਕੇ ਦਿੱਲੀ ਤੱਕ, ਪਾਰਲੀਮੈਂਟ ਤੱਕ ਰੌਲਾ ਪਿਆ ਕਿ ਜਿਹੜੇ ਨੌਜਵਾਨ ਕੌਮ ਲਈ, ਪੰਥ ਲਈ, ਪੰਜਾਬ ਲਈ ਲੜ ਰਹੇ ਨੇ, ਜਿਨ੍ਹਾਂ ਨੂੰ ਆਪਾਂ ਅੱਤਵਾਦੀ ਕਹਿ ਰਹੇ ਹਾਂ, ਜੇ ਇਹਨਾਂ ਦੇ ਭੋਗਾਂ ਮੌਕੇ 5-5, 10-10 ਲੱਖ ਬੰਦਾ ਪਹੁੰਚ ਰਿਹਾ ਤਾਂ ਕੀ ਜਨਤਾ ਦੇ ਅਸਲ ਨੁਮਾਇੰਦੇ ਪੰਜਾਬ ਦੇ ਇਹ ਨਹੀਂ ਹੈਗੇ ਕਿ ਆਪਾਂ ਆ ਜਿਹੜੇ ਜੈਡ ਸਿਕਿਉਰਟੀਆਂ ਤੋਂ ਬਗੈਰ ਪੰਜਾਬ 'ਚ ਗੇੜਾ ਕੱਢ ਨਹੀਂ ਸਕਦੇ। ਇਸ ਮਾਹੌਲ ਦੇ ਵਿੱਚ ਉੱਥੇ ਜਿਹੜੇ ਸਿਸਟਮ ਨੇ ਫੈਸਲੇ ਕੀਤੇ ਕਿ ਜੇ ਪੰਜਾਬ ਦੀ ਨੌਜਵਾਨੀ ਪੰਥ ਲਈ, ਪੰਜਾਬ ਲਈ ਲੜਨ ਮਰਨ ਵਾਲਿਆਂ ਦੀ ਇੰਨੀ ਦੀਵਾਨੀ ਹੋ ਚੁੱਕੀ ਆ ਤਾਂ ਕੁਝ ਇਹੋ ਜਿਹਾ ਕੀਤਾ ਜਾਵੇ ਜਿਹਦੇ ਨਾਲ ਇਹ ਜਵਾਨੀ ਆਪਦੇ ਪਿੰਡ ਦੇ ਵਿੱਚ ਵੀ ਕਿਸੇ ਸ਼ਹੀਦ ਦੇ ਭੋਗ ਹੋਣ ਮੌਕੇ ਉੱਥੇ ਪਹੁੰਚੇ ਨੇ। ਅੱਜ ਸਾਡੇ ਸਾਹਮਣੇ ਹੈ ਕਿ ਦੁਸ਼ਮਣ ਪੂਰੀ ਤਰ੍ਹਾਂ ਕਾਮਯਾਬ ਆ। ਇਹਨਾਂ ਦਿਨਾਂ ਦੇ ਵਿੱਚ 29 ਜੁਲਾਈ ਨੂੰ ਅਸੀਂ ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲੇ ਦਾ ਸ਼ਹੀਦੀ ਦਿਹਾੜਾ ਮਨਾਈਦਾ। ਉਸ ਤੋਂ ਬਾਅਦ ਵਿੱਚ ਤਖਾਣਵੱਧ ਪਿੰਡ ਦੇ ਵਿੱਚ ਸ਼ਹੀਦੀ ਦਿਹਾੜਾ ਮਨਾਉਂਦੇ ਆ ਭਾਈ ਦਰਸ਼ਨ ਸਿੰਘ ਬਿੱਲਾ ਤਖਾਣਵੱਧ ਵਾਲਿਆਂ ਦਾ। ਇਵੇਂ ਹੀ ਅਗਸਤ ਮਹੀਨੇ ਦੇ ਵਿੱਚ ਸ਼ਹੀਦ ਭਾਈ ਸੁਖਦੇਵ ਸਿੰਘ ਬੱਬਰ ਦਾ ਸ਼ਹੀਦੀ ਦਿਹਾੜਾ ਹੁੰਦਾ। ਹੋਰ ਵੀ ਕਈ ਸ਼ਹੀਦੀ ਦਿਹਾੜੇ ਇਹਨਾਂ ਦਿਨਾਂ ਵਿੱਚ ਆਉਂਦੇ ਆ ਤੇ ਅਖੀਰ ਆਪਾਂ ਅਕਾਲ ਤਖਤ ਸਾਹਿਬ ਤੇ ਜੁੜਦੇ ਹਾਂ। 31 ਜਿਹੜੀ ਅਗਸਤ ਆਉਂਦੀ ਹੈ ਭਾਈ ਦਲਾਵਰ ਸਿੰਘ ਦਾ ਸ਼ਹੀਦੀ ਦਿਹਾੜਾ। ਪਰ ਇਹਨਾਂ ਸ਼ਹੀਦੀ ਦਿਹਾੜਿਆਂ ਦੇ ਵਿੱਚ ਜਿਹੜੇ ਪਿੰਡਾਂ ਦੇ ਵਿੱਚ ਦਾਸੂਵਾਲ ਜਾਂ ਬੁੱਧ ਸਿੰਘ ਵਾਲੇ ਜਾਂ ਤਖਾਣਵੱਧ ਜਾਂ ਹੋਰਨਾਂ ਥਾਵਾਂ ਤੇ ਸਮਾਗਮ ਜਦੋਂ ਕਰਦੇ ਤਾਂ ਇੱਕ ਦੂਰ ਦਰਾਡੇ ਤੋਂ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਪਹੁੰਚਦੇ ਆ ਤੇ ਉੱਥੇ ਇੱਕ ਤਸੱਲੀ ਬਖਸ਼ ਜਿਹਾ ਇਕੱਠ ਦੇਖਣ ਨੂੰ ਮਿਲ ਵੀ ਜਾਂਦਾ। ਪਰ ਜਿਹੜੀ ਗੱਲ ਖਾੜਕੂ ਸਿੱਖ ਸੰਘਰਸ਼ ਦੇ ਦਿਨਾਂ 'ਚ ਸੀ ਕਿ ਸਟੇਟ ਚੱਪੇ ਚੱਪੇ ਤੇ ਮਿਲਟਰੀ ਲਾ ਕੇ ਖਾਕੀ ਵਰਦੀ ਖੜਾ ਕਰਕੇ ਰੋਕਦੀ ਸੀ ਤੇ ਪਤਾ ਹੁੰਦਾ ਸੀ ਵੀ ਗੋਲੀ ਵੱਜ ਸਕਦੀ ਆ, ਮਾਰ ਦਿੱਤੇ ਜਾ ਸਕਦੇ ਆ, ਪਰ ਪਿੰਡ ਦੇ ਜਾਂ ਪਿੰਡਾਂ ਦੇ ਲੋਕ ਉੱਥੇ ਪਹੁੰਚਦੇ ਸੀ। ਪਰ ਹੁਣ ਉਹ ਗੱਲ ਨਹੀਂ ਰਹੀ। ਇਹ ਹਾਲਾਤ ਕਿਵੇਂ ਬਣੇ, ਕਿਉਂ ਬਣੇ, ਕਿਉਂ ਇੰਨੀ ਨਿਰਾਸ਼ਤਾ ਬਣੀ, ਕਿਉਂ ਸਾਡੀ ਸਿੱਖ ਨੌਜਵਾਨੀ ਨੂੰ ਆਪਣੇ ਹੀ ਪਿੰਡ ਦੇ ਕਿਸੇ ਸ਼ਹੀਦ ਦੇ ਸਮਾਗਮ ਵਿੱਚ ਹਾਜ਼ਰੀ ਭਰਨ ਨਾਲੋਂ ਕੋਈ ਹੋਰ ਕੰਮ ਜ਼ਿਆਦਾ ਤਰਜੀਹ ਵਾਲਾ ਲੱਗਣ ਲੱਗ ਪਿਆ। ਇਹ ਸਾਰੀਆਂ ਗੱਲਾਂ ਦੇ ਸਾਨੂੰ ਅਰਥ ਅਸਰ ਲੱਭਣੇ ਪੈਣਗੇ, ਕਿਉਂਕਿ ਫੇਰ ਮੈਂ ਉੱਥੇ ਆਉਣਾ ਕਿ ਦੁਸ਼ਮਣ ਬਾਤ ਕਰੇ ਅਣਹੋਣੀ। ਜਦੋਂ ਹਿੰਦੂ ਤਵੀ ਬਿਲਕੁਲ ਖਾਮੋਸ਼ ਹੋਣ, ਜਦੋਂ ਉਹਨਾਂ ਦੀ ਕੋਈ ਗੱਲ ਸਾਨੂੰ ਸਮਝ ਨਾ ਲੱਗ ਰਹੀ ਹੋਵੇ, ਉਦੋਂ ਹਮਲਾ ਬਹੁਤ ਖਤਰਨਾਕ ਹੁੰਦਾ। ਬੀਤੇ ਦੌਰ ਦਾ ਇਤਿਹਾਸ, ਜਦੋਂ ਵੀ ਇਹਨਾਂ ਨੇ ਕੋਈ ਬਹੁਤ ਵੱਡੀ ਖਤਰਨਾਕ ਜਿਹੜੀ ਪਲੈਨਿੰਗ ਆ ਉਹ ਨੇਪਰੇ ਚਾੜਨੀ ਹੁੰਦੀ ਆ ਤਾਂ ਉਦੋਂ ਆਹ ਮਾਹੌਲ ਹੁੰਦਾ। ਕਸ਼ਮੀਰ ਦੇ ਵਿੱਚ ਢੇਰ ਲੱਗ ਰਹੇ ਨੇ, ਗੋਲੀ ਚੱਲ ਰਹੀ ਆ, ਖੂਨ ਖਰਾਬਾ ਵੱਧ ਰਿਹਾ ਤੇ ਪੰਜਾਬ ਇਹਦੇ ਨਾਲ ਲੱਗਦਾ ਖਿੱਤਾ ਤੇ ਪੰਜਾਬ ਦੇ ਵਿੱਚ ਵੀ ਪਤਾ ਨਹੀਂ ਕਿਹੜੇ ਵੇਲੇ ਕਦੋਂ ਕੀ ਹੋ ਜਾਵੇ। ਆ ਜਿਹੜਾ ਮਾਹੌਲ ਇਸ ਮੁਲਕ 'ਚ ਬਣਦਾ ਜਾ ਰਿਹਾ ਕਿ ਕਿਤੇ ਫਿਰਕੂ ਧਰੁਵੀਕਰਨ ਕੀਤਾ ਜਾ ਰਿਹਾ, ਕਿਤੇ RSS ਨੂੰ ਖੁੱਲ੍ਹ ਦਿੱਤੀ ਜਾ ਰਹੀ ਆ। ਇਹ ਸਾਰਾ ਕੁਝ ਇੱਕ ਨੈਰੇਟਿਵ ਸਿਰਜਿਆ ਜਾ ਰਿਹਾ। ਸਾਡੇ ਬਹੁਤੇ ਬੰਦਿਆਂ ਨੂੰ ਇਸ ਗੱਲ ਦੇ ਅਰਥ ਉਸ ਤਰੀਕੇ ਨਾਲ ਸਮਝ ਨਹੀਂ ਲੱਗਦੇ ਜਿਵੇਂ ਲੱਗਣੇ ਚਾਹੀਦੇ ਨੇ। ਪਰ ਅਸੀਂ ਇਹ ਗੱਲਾਂ ਇਸ ਕਰਕੇ ਕਰਦੇ ਹਾਂ ਕਿ ਕੋਈ ਇਹ ਨਾ ਕਵੇ ਕਿ ਕਿਸੇ ਨੇ ਜਗਾਉਣ ਦੀ। ਚੌਂਕੀਦਾਰ ਉਹ ਹੁੰਦਾ ਜਿਹੜਾ ਆਪਦਾ ਫਰਜ਼ ਪੂਰਾ ਨਿਭਾਵੇ। ਪਹਿਰੇਦਾਰ ਉਹੀ ਕਾਮਯਾਬ ਮੰਨਿਆ ਜਾਂਦਾ ਹੈ ਜਿਹੜਾ ਪੂਰੇ ਫਰਜ਼ ਕਾਮਯਾਬੀ ਨਾਲ ਨਿਭਾਵੇ। ਸਾਡਾ ਕੰਮ ਆ ਅਸੀਂ ਕੌਮ ਨੂੰ ਜਗਾਈਏ। ਸਾਡਾ ਫਰਜ਼ ਆ ਕਿ ਭਾਈ ਬਲਾਕਾ ਸਿੰਘ ਵਾਂਗ ਦੁਨੀਆ ਭਰ ਦੇ ਵਿੱਚ ਬੈਠੇ ਸਿੱਖਾਂ ਦੇ ਸਾਹਮਣੇ ਉਹਨਾਂ ਨੂੰ ਦੱਸੀਏ ਕਿ ਕੀ ਹਕੀਕਤ ਆ। ਸੋ ਮੈਂ ਇਹ ਫੇਰ ਬੇਨਤੀ ਕਰਦਾ, ਪਿੱਛੇ ਜੇ ਅਸੀਂ ਇੱਕ ਪ੍ਰੋਗਰਾਮ ਦੇ ਵਿੱਚ ਗਏ, ਉੱਥੇ ਜਿਹੜਾ ਸਾਬਕਾ DGP ਸ਼ਸ਼ੀਕਾਂਤ ਹੈ ਉਹਨੇ ਵੀ ਇਹ ਨੌਜਵਾਨਾਂ ਦੇ ਸਾਹਮਣੇ ਸਵਾਲ ਖੜਾ ਕੀਤਾ ਸੀ ਕਿ ਗੁਰੂ ਸਾਹਿਬਾਨ ਨੇ ਇੱਕ ਤੁਹਾਨੂੰ ਫਲਸਫਾ ਦਿੱਤਾ ਹੈ, ਗੁਰੂ ਘਰ ਨੇ ਇੱਕ ਤੁਹਾਨੂੰ ਸਿਧਾਂਤ ਬਖਸ਼ਿਆ
ਤੇ ਜੋ ਕੁਝ ਇਸ ਵੇਲੇ ਵਾਪਰ ਰਿਹਾ, ਜੇ ਇਉਂ ਹੀ ਚੱਲਦਾ ਰਹੇ ਤਾਂ ਹੋਰ ਕਿੰਨੇ ਕੁ ਸਾਲ, ਕਿੰਨੀਆਂ ਕੁ ਸਦੀਆਂ ਇਹ ਧਰਮ ਜਿਉਂਦਾ ਰਹਿ ਸਕਦਾ? ਇਹ ਸਵਾਲ ਜ਼ਰੂਰ ਆਪਦੇ ਆਪ ਨੂੰ ਪੁੱਛਿਓ ਕਿ ਜੇ ਐਂ ਹੀ ਚੱਲਦਾ ਰਿਹਾ ਜਿਵੇਂ ਹੁਣ ਚੱਲਦਾ। ਇਹਦਾ ਮਤਲਬ ਇਹ ਹੈ ਕਿ ਕੁਝ ਨਵਾਂ ਤੇ ਵੱਖਰਾ ਕਰਨਾ ਪਊਗਾ, ਜਿਹੜਾ ਪਹਿਲੇ ਵਾਲੇ ਨਾਲੋਂ ਵੱਖਰਾ ਹੋਵੇ ਤੇ ਜਿਹਦੇ ਨਾਲ ਸਾਡੇ ਧਰਮ ਦੀ, ਸਾਡੇ ਪੰਥ ਦੀ, ਸਾਡੀ ਕੌਮ ਦੀ ਚੜ੍ਹਦੀ ਕਲਾ ਹੋ ਸਕੇ। ਕਿਉਂਕਿ ਹਾਲਾਤ ਜਿਹੜੇ ਆ ਸਾਡੇ ਉਲਟ ਨੇ, ਸਾਡੇ ਹੱਕ ਵਿੱਚ ਨਹੀਂ ਹੈ। ਕਿਵੇਂ ਨੈਰੇਟਿਵ ਸਿਰਜ ਕੇ ਸਾਨੂੰ ਭਰਮਾਇਆ ਜਾ ਰਿਹਾ, ਜਦੋਂ ਦੁਸ਼ਮਣ ਜਿਹੜਾ ਹੈ ਉਹ ਸਾਹਮਣੇ ਵਾਰ ਕਰਨ ਵਾਲਾ ਹੋਵੇ ਉਦੋਂ ਲੜਾਈ ਸੌਖੀ ਹੁੰਦੀ ਹੈ। ਹੁਣ ਕਮੀਨੇ ਪੱਧਰ ਦੇ ਉੱਤੇ ਹਮਲੇ ਜਿਹੜੇ ਆ ਉਹ ਕੀਤੇ ਜਾਂਦੇ ਆ, ਤੇ ਇੱਕ ਇਹਦੇ ਵਿੱਚ ਜਿਵੇਂ ਕਹਿੰਦੇ ਆ ਵੀ ਇਹੋ ਜਿਹਾ ਦੋਸਤ ਜਿਹੜਾ ਦੁਸ਼ਮਣ ਨਾਲੋਂ ਵੀ ਖਤਰਨਾਕ ਸਾਬਤ ਹੋਵੇ, ਉਹ ਸਾਡੇ ਲਈ ਇੱਕ ਨਵਾਂ ਪੰਗਾ। ਸਾਡੀਆਂ ਕੌਮ ਦੀਆਂ ਸੰਸਥਾਵਾਂ 'ਚ, ਸਿੱਖ ਸਮਾਜ ਵਿੱਚ ਇੱਕ ਬਹੁਤ ਵੱਡਾ ਇਹੋ ਜਿਹਾ ਤਬਕਾ ਪੈਦਾ ਹੋ ਚੁੱਕਿਆ ਜਿਹੜਾ ਖਾਲਿਸਤਾਨ ਦੇ ਤਾਂ ਖਿਲਾਫ ਹੈ ਹੀ, ਪਰ ਉਹ ਸਿੱਖੀ ਦੀਆਂ ਜੜ੍ਹਾਂ ਵੱਢ ਰਿਹਾ, ਸਿੱਖ ਧਰਮ ਦੀਆਂ ਬੁਨਿਆਦਾਂ ਉੱਤੇ ਅਟੈਕ ਕਰ ਰਿਹਾ। ਇਹ ਲੋਕ ਸਿੱਖੀ ਦਾ ਭੋਗ ਪਾਉਣ ਦੇ ਦਿੱਲੀ ਦੇ ਪ੍ਰੋਜੈਕਟ ਵਿੱਚ ਇੱਕ ਤਰੀਕੇ ਨਾਲ ਉਹਦੇ ਸਹਾਇਤਾ ਕਰ ਰਹੇ ਨੇ। ਸੋ ਇਸ ਸਾਰੇ ਸਮੇਂ ਦੌਰਾਨ ਜਦੋਂ ਆਪਾਂ ਆਪਣੇ ਆਲੇ ਦੁਆਲੇ ਵਿੱਚ ਵਿਚਰਦੇ ਹਾਂ, ਗੱਲਾਂ ਬਾਤਾਂ ਕਰਦੇ ਹਾਂ, ਇਹ ਸਵਾਲ ਹੀ ਸਾਨੂੰ ਵਾਰ-ਵਾਰ ਤੰਗ ਕਰਦਾ ਹੋਣਾ ਚਾਹੀਦਾ ਕਿ ਕੀ ਆਪਾਂ ਸਿੱਖ ਧਰਮ ਬਚਾਉਣਾ ਹੈ ਕਿ ਮਰਵਾਉਣਾ? ਕੀ ਖਾਲਿਸਤਾਨ ਦਾ ਏਜੰਡਾ ਬੁਲੰਦ ਕਰਨਾ ਕਿ ਇਹਨੂੰ ਕਮਜ਼ੋਰ ਕਰਨਾ? ਫਿਰ ਇਹਦੇ ਵਿੱਚੋਂ ਹੀ ਸਾਡੇ ਮਨ ਵਿੱਚ ਗੱਲ ਆਊਗੀ ਕਿ ਅਸੀਂ ਕੋਈ ਇਹੋ ਜਿਹਾ ਕਾਰਜ ਨਾ ਕਰੀਏ ਜਿਹਦੇ ਨਾਲ ਸਿੱਖੀ ਖਤਰੇ ਵੱਲ ਜਾਵੇ, ਜਾਂ ਕੋਈ ਇਹੋ ਜਿਹਾ ਗੱਲ ਨਾ ਕਰੀਏ ਜਿਹਦੇ ਨਾਲ ਖਾਲਿਸਤਾਨ ਦੇ ਏਜੰਡੇ ਨੂੰ ਖਤਰਾ ਹੁੰਦਾ ਹੋਵੇ। ਸੋ ਇੱਥੇ ਸਮਾਪਤੀ ਆ, ਕੱਲ ਫੇਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।